ਕਟਹਿ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰਹੁ। ਗੁਰ ਸਤ ਕਵ ਨਲ ਕਹਿ, ਜਿਨ ਗੁਰੂ ਨ ਦੇਖਿਓ ਨਹੁ ਕੀਓ। ਤੇ ਅਕਿਆਥ ਸੰਸਾਰ ਮਹਿ, ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੋਦਿਆਂ, ਗੁਰ ਬਿਨ ਘੋਰ ਅੰਧਾਰ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੁਖ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਗਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸਪਾਤੀ। ਹਰ ਨਾਮਾ ਜਸ ਜਾਚਾ ਨਾਉ, ਗੁਰ ਪ੍ਰਸਾਦੀ ਬ੍ਰਹਮ ਸਮਾਓ। ਕਾਇਆ ਬ੍ਰਹਮਾ ਮਨ ਹੈ ਧੋਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ
ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ। ਜਿਵੇਂ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੀਆਂ ਨੇ, ਸਤਿਗੁਰੂ ਜੀ ਤੋਂ ਉਪਦੇਸ਼ ਪ੍ਰਾਪਤ ਕਰਦੇ ਆ, ਉੱਥੇ ਨਾਲ ਨਾਲ ਹੋਰ ਜਿਹੜੇ ਕੋਈ ਬ੍ਰਾਹਮਣ ਚਾਹੇ ਪੰਡਤ ਕੋਈ ਜੋਗੀ ਜਿਨ੍ਹਾਂ ਦੇ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੰਕਾ ਹੁੰਦਾ, ਉਹ ਸਤਿਗੁਰੂ ਜੀ ਦੇ ਕੋਲ ਆ ਕੇ ਉਹ ਸ਼ੰਕਿਆਂ ਦੀ ਨਿਵਰਤੀ ਕਰਦੇ ਮਹਾਰਾਜ ਸਾਹਿਬ ਜੀ ਤੋਂ ਉਪਦੇਸ਼ ਧਾਰਨ ਕਰਕੇ। ਇੱਕ ਬ੍ਰਾਹਮਣ ਆਇਆ ਤੇ ਆ ਕੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਜੀ, ਬ੍ਰਾਹਮਣ ਹੋਣਾ ਬੜੀ ਚੰਗੀ ਗੱਲ ਹੈ, ਜੀਵਨ ਦੇ ਅੰਦਰ ਜਿਹੜਾ ਬ੍ਰਾਹਮਣ ਬਣ ਜਾਣਾ ਹੈ, ਇਹ ਮਹਾਰਾਜ ਇਹ ਬਹੁਤ ਚੰਗਾ ਕੰਮ ਹੈ, ਬੜਾ ਲਾਹੇ ਵਾਲਾ ਕੰਮ ਹੈ, ਇਸ ਲਈ ਸਾਨੂੰ ਸਭ ਨੂੰ ਬ੍ਰਾਹਮਣ ਬਣਨਾ ਚਾਹੀਦਾ ਹੈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਉਪਦੇਸ਼ ਬਖਸ਼ਿਸ਼ ਕੀਤਾ ਕਿ ਬ੍ਰਾਹਮਣਪੁਣਾ ਕਿਵੇਂ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਬ੍ਰਾਹਮਣਪੁਣਾ ਸਫਲਾ ਹੁੰਦਾ ਹੈ। ਇਕੱਲੇ ਬ੍ਰਾਹਮਣਾਂ ਵਾਲੇ ਚਿੰਨ੍ਹ ਸਰੀਰ ਦੇ ਉੱਪਰ ਧਾਰਨ ਕਰਨ ਦੇ ਨਾਲ ਬ੍ਰਾਹਮਣ ਨਹੀਂ ਬਣ ਜਾਈਦਾ। ਜਿਵੇਂ ਮਸਤਕ ਤੇ ਟਿੱਕਾ ਲਾ ਲਿਆ, ਤੇੜ ਧੋਤੀ ਬੰਨ੍ਹ ਲਈ, ਫਿਰ ਗਲ ਦੇ ਵਿੱਚ ਜਨੇਊ ਪਾ ਲਿਆ, ਇਤਿਆਦਿਕ ਜਿਹੜੇ ਚਿੰਨ੍ਹ ਹਨ, ਇਹਨਾਂ ਨੂੰ ਚਿੰਨ੍ਹਾਂ ਨੂੰ ਕੇਵਲ ਧਾਰਨ ਕਰਨੇ ਦੇ ਮਾਤਰ ਹੀ ਬ੍ਰਾਹਮਣ ਨਹੀਂ ਬਣ ਜਾਈਦਾ। ਬ੍ਰਾਹਮਣ ਦੀ ਵੀ ਕੋਈ ਮਰਜ਼ਾਦਾ ਹੈ, ਬ੍ਰਾਹਮਣ ਦੇ ਵੀ ਕੋਈ ਨਾ ਕੋਈ ਜੀਵਨ ਦੇ ਵਿੱਚ ਮਰਜ਼ਾਦਾ ਹੋਣੀ ਚਾਹੀਦੀ ਹੈ। ਜਿਵੇਂ ਪੰਡਿਤ ਦੀ ਆਪਣੀ ਮਰਜ਼ਾਦਾ ਹੈ, ਸਾਧ ਸੰਗਤ ਜੀ ਖੱਤਰੀ ਦੀ ਮਰਜ਼ਾਦਾ ਹੈ, ਸ਼ੂਦਰ ਦੀ ਆਪਣੀ ਮਰਜ਼ਾਦਾ ਹੈ, ਵੈਸ਼ ਦੀ ਆਪਣੀ ਮਰਜ਼ਾਦਾ ਹੈ। ਇਹ ਜਿੰਨੇ ਵੀ ਵਰਨ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਹਰ ਇੱਕ ਜੀਵ ਦੀ ਵੱਖੋ ਵੱਖਰੀ ਮਰਜ਼ਾਦਾ ਹੈ। ਸਿੱਖ ਦੀ ਆਪਣੀ ਮਰਜ਼ਾਦਾ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਵੇਂ ਹਜੂਰ ਹੁਣ ਬ੍ਰਾਹਮਣ ਦੇ ਪ੍ਰਥਾਏ ਉਚਾਰਨ ਕਰਕੇ ਕਿ ਬ੍ਰਾਹਮਣ ਕਿਹੋ ਜਿਹਾ ਹੋਣਾ ਚਾਹੀਦਾ, ਕਿ ਬ੍ਰਾਹਮਣ ਨੇ ਜੀਵਨ ਦੇ ਅੰਦਰ ਕਿਹੜੇ ਗੁਣ ਧਾਰਨ ਕਰਨੇ ਆ, ਜਿਸ ਕਰਕੇ ਉਹਦਾ ਬ੍ਰਾਹਮਣਪੁਣਾ ਧਾਰਨ ਕੀਤਾ ਹੋਇਆ ਸਫਲਾ ਹੋ ਜਾਂਦਾ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਅੰਦਰ ਸ਼ਬਦ ਉਚਾਰਨ ਕਰਕੇ ਉਪਦੇਸ਼ ਦੇ ਰਹੇ ਹਨ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਸਰਬੱਤ ਸੰਗਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਕਾਇਆ ਬ੍ਰਹਮਾ ਮਨ ਹੈ ਧੋਤੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਹੇ ਬ੍ਰਾਹਮਣ, ਉਸ ਮਨੁੱਖ ਦਾ ਸਰੀਰ ਵੀ ਜਾਣੋ ਕਿ ਬ੍ਰਾਹਮਣ ਭਾਵ ਕਿ ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਉਹ ਜੀਵ ਦਾ ਸਰੀਰ ਵੀ ਜਾਣੋ ਕਿ ਉਜਲ ਹੋ ਕਰਕੇ ਬ੍ਰਾਹਮਣ ਹੀ ਬਣ ਜਾਂਦਾ ਹੈ। ਜੋ ਮਨੁੱਖ ਮਨ ਹੈ ਧੋਤੀ, ਆਪਣੇ ਮਨ ਨੂੰ ਧੋ ਲੈਂਦਾ, ਸਾਫ਼ ਕਰ ਲੈਂਦਾ ਹੈ। ਮਨ ਦੇ ਉੱਪਰ ਪਾਪ ਕਰਮਾਂ ਦੀ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਧੋ ਲੈਂਦਾ ਹੈ। ਮਨ ਦੇ ਅੰਦਰ ਜਿਹੜੇ ਸੰਕਲਪ ਵਿਕਲਪ ਬਾਰ-ਬਾਰ ਮਨ ਨੂੰ ਗੰਦਿਆਂ ਕਰ ਦਿੰਦੇ ਹੈ, ਬਾਰ-ਬਾਰ ਮਨ ਨੂੰ ਮੈਲਾ ਕਰਦੇ ਹਨ,
ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਬਾਰ-ਬਾਰ ਮੈਲੇ ਕਰਨ ਵਾਲੇ ਜਿਹੜੇ ਜੀਵ ਦੇ ਚੰਗੇ ਤੇ ਮੰਦੇ ਫੁਰਨੇ ਹਨ, ਪੂਰਬਲੇ ਜਿਹੜੇ ਕਮਾਏ ਹੋਏ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਉਹ ਤਾਂ ਲੱਗੀ ਹੈ, ਪਰ ਹੋਰ ਵੀ ਮਨ ਨੂੰ ਜਿਹੜੇ ਮੈਲੇ ਕਰਨ ਵਾਲੇ ਉਹ ਚੰਗੇ ਤੇ ਮੰਦੇ ਫੁਰਨੇ ਹਨ। ਫਿਰ ਆਸਾ ਹੈ, ਤ੍ਰਿਸ਼ਨਾ ਹੈ, ਈਰਖਾ ਇਤਿਆਦਿਕ ਹੈ, ਮਨ ਦੇ ਅੰਦਰ ਮਾੜੇ ਵਿਚਾਰ ਧਾਰਨ ਕਰਨੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਕਿ ਐਸੀ ਜਿਹੜਾ ਆਪਣੇ ਮਨ ਨੂੰ ਧੋ ਲੈਂਦਾ ਨਾ, ਮਨ ਹੈ ਧੋਤੀ, ਮਨ ਨੂੰ ਜਿਨ੍ਹਾਂ ਨੇ ਸ਼ਬਦ ਰੂਪ ਜਲ ਦੇ ਦੁਆਰਾ ਧੋ ਲਿਆ ਹੈ, ਸਾਫ਼ ਕਰ ਲਿਆ ਹੈ, ਉਜਲ ਕਰ ਲਿਆ ਹੈ। ਇਉਂ ਕਹਿ ਲਈਏ ਕਿ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਮਨ ਦੀ ਮੈਲ ਲਹਿੰਦੀ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਗੁਣ ਗਾਵਤ ਤੇਰੀ ਉਤਰਸ ਮੈਲ। ਹੇ ਜੀਵ, ਪ੍ਰਮਾਤਮਾ ਦੇ ਗੁਣ ਗਾਵੇਂਗਾ, ਤੇਰੇ ਹਿਰਦੇ ਦੀ ਮੈਲ ਉਤਰ ਜਾਵੇਗੀ, ਹਿਰਦਾ ਸ਼ੁੱਧ ਹੋ ਜਾਵੇਗਾ। ਔਰ ਇਸੇ ਪ੍ਰਕਾਰ ਜਿਵੇਂ ਜਿਵੇਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਹੈ, ਤਿਵੇਂ ਤਿਵੇਂ ਜੀਵ ਦਾ ਹਿਰਦਾ ਸ਼ੁੱਧ ਹੋਈ ਜਾਂਦਾ ਹੈ। ਪੂਰਬਲੇ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਵੀ ਲਹਿੰਦੀ ਜਾਂਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਤੇ ਮਹਾਰਾਜ ਕਹਿੰਦੇ ਜਿਹੜੇ ਹੋਰ ਸੰਕਲਪ ਵਿਕਲਪ ਆਸਾ ਤ੍ਰਿਸ਼ਨਾ ਆਦਿਕ ਇਹ ਨਿਤਾ ਪ੍ਰਤੀ ਜੀਵਨ ਕਾਲ ਦੌਰਾਨ ਜੋ ਮਨ ਨੂੰ ਬਾਰ-ਬਾਰ ਮੈਲਿਆਂ ਕਰਨ ਦੇ ਵਿੱਚ ਲੱਗੇ ਹੋਏ ਨੇ, ਇਹਨਾਂ ਤੋਂ ਬਚਣ ਦੇ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ਼ਬਦ ਦਾ ਆਸਰਾ ਲਿਆ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਸ਼ਬਦ ਰੂਪੀ ਜਲ ਦੀ ਪ੍ਰਾਪਤੀ ਕੀਤੀ ਹੈ, ਮਨ ਹੈ ਧੋਤੀ, ਮਨ ਨੂੰ ਜਿਨ੍ਹਾਂ ਨੇ ਧੋ ਲਿਆ ਹੈ, ਸਾਫ਼ ਕਰ ਲਿਆ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਕਾਇਆ ਬ੍ਰਹਮਾ, ਜਾਣੋ ਕਿ ਉਹਨਾਂ ਦਾ ਬ੍ਰਾਹਮਣ ਪੁਣਾ ਸਫਲਾ ਹੈ। ਉਹਨਾਂ ਦਾ ਸਰੀਰ ਹੀ ਜਾਣੋ ਕਿ ਬ੍ਰਾਹਮਣ ਪੁਣੇ ਵਿੱਚ ਆ ਗਿਆ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਫ਼ ਕਰ ਲਿਆ ਹੈ, ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਗਏ ਹਨ। ਗਿਆਨ ਜਨੇਊ ਧਿਆਨ ਕੁਸਪਾਤੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਜਨੇਊ ਕਿਹੜਾ ਧਾਰਨ ਕਰਦੇ ਹੋ? ਹਜੂਰ ਕਹਿੰਦੇ ਕਿ ਜਿਹੜਾ ਗਿਆਨ ਦੀ ਪ੍ਰਾਪਤੀ ਕਰਨੀ ਹੈ ਨਾ, ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ, ਇਹ ਅਸਲ ਦੇ ਵਿੱਚ ਜਨੇਊ ਹੈ। ਇਹੋ ਹੀ ਮਹਾਰਾਜ ਕਹਿੰਦੇ ਜੰਜੂ ਹੈ। ਐਸਾ ਜਨੇਊ ਆਪਣੇ ਜੀਵਨ ਦੇ ਅੰਦਰ ਭਾਵ ਹਿਰਦੇ ਅੰਦਰ ਪਰਮੇਸ਼ਰ ਦਾ ਗਿਆਨ ਪ੍ਰਾਪਤੀ ਦਾ ਜਨੇਊ ਧਾਰਨ ਕਰਨਾ ਚਾਹੀਦਾ। ਤੇ ਫਿਰ ਕਹਿੰਦੇ ਜੀ ਧਿਆਨ ਕਿਹਦਾ ਲਾਉਣਾ? ਧਿਆਨ ਕੁਸਪਾਤੀ। ਜਿਵੇਂ ਦੱਬ ਹੁੰਦੀ ਹੈ ਨਾ, ਬ੍ਰਾਹਮਣ ਲੋਕ ਪਹਿਲਾਂ ਸਾਧ ਸੰਗਤ ਜੀ ਲੇਪਨ ਕਰਦੇ ਧਰਤੀ ਦੇ ਹੇਠਾਂ, ਉਹ ਲੇਪਨ ਕਰਕੇ ਸਾਫ਼ ਕਰਕੇ ਫਿਰ ਕਾਰਾਂ ਕੱਢਦੇ ਆ, ਲਕੀਰਾਂ ਕੱਢਦੇ ਹਨ। ਜੇ ਕਿਤੇ ਲੰਗਰ ਪ੍ਰਸ਼ਾਦਾ ਵੀ ਤਿਆਰ ਕਰਨ ਤੇ ਉਹ ਚੁੱਲ੍ਹੇ ਦੇ ਆਲੇ ਦੁਆਲੇ ਪਹਿਲਾਂ ਲਕੀਰਾਂ ਕੱਢ ਦਿੰਦੇ ਹਨ। ਜਿਨ੍ਹਾਂ ਪ੍ਰਥਾਏ ਮਹਾਰਾਜ ਜੀ ਨੇ ਵਚਨ ਕੀਤਾ, ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ। ਇਹ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੀ ਸ਼ਬਦ ਹੈ। ਕੋ ਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ। ਇਹ ਵੀ ਪਾਂਡਿਆਂ ਦੇ ਪ੍ਰਥਾਏ ਹੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਕਿ ਜੇ ਔਗਣਾਂ ਨੂੰ ਵਿਕਾਰਾਂ ਨੂੰ ਹਿਰਦੇ ਅੰਦਰ ਧਾਰਨ ਕੀਤਾ ਹੋਇਆ, ਹਿਰਦਾ ਨਿਰਮਲ ਨਹੀਂ ਹੈ, ਹਿਰਦਾ ਗੰਦਗੀ ਦੇ ਨਾਲ ਵਿਕਾਰਾਂ ਰੂਪੀ ਗੰਦਗੀ ਦੇ ਨਾਲ ਭਰਿਆ, ਤੇ ਪ੍ਰਤੱਖ ਤੁਹਾਡੀਆਂ ਲਕੀਰਾਂ ਕੱਢਣ ਦਾ ਕੋਈ ਫਾਇਦਾ ਨਹੀਂ ਹੈ। ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੱਚ ਦਾ ਨਾਅਰਾ ਲਗਾਇਆ ਸੀ। ਔਰ ਇਸ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ ਹੈ, ਗਿਆਨ ਜਨੇਊ ਧਿਆਨ ਕੁਸਪਾਤੀ। ਲੰਗਰ ਪ੍ਰਸ਼ਾਦ ਵੀ ਤਿਆਰ ਕਰਦੇ ਜਦੋਂ ਬ੍ਰਾਹਮਣ ਲੋਕ, ਫਿਰ ਸਾਧ ਸੰਗਤ ਜੀ ਸਾਵਾ ਗੇਠਾ ਧਰਤੀ ਦੇ ਹੇਠਾਂ ਮਿੱਟੀ ਪੁੱਟ ਕੇ ਉਹਦਾ ਲੇਪਨ ਕਰਨਾ, ਫਿਰ ਜਿੱਥੇ ਚੁੱਲ੍ਹਾ ਬਣਾਇਆ ਲੱਕੜਾਂ ਵੀ ਧੋਣੀਆਂ, ਫਿਰ ਸਾਧ ਸੰਗਤ ਜੀ ਚੁੱਲ੍ਹੇ ਨੂੰ ਸਾਫ਼ ਕਰਕੇ ਤੇ ਆਦਿਕ। ਇਹ ਮਹਾਰਾਜ ਕਹਿੰਦੇ ਕਿ ਬਾਹਰ ਦੀ ਜਿਹੜੀ ਮਰਜ਼ਾਦਾ ਉਹ ਤਾਂ ਧਾਰਨ ਕਰ ਲੈਂਦੇ ਆ, ਪਰ ਜਿਹੜੇ ਔਗਣ ਹਨ ਵਿਕਾਰ ਹਨ ਉਹਨਾਂ ਨੂੰ ਆਪਣੇ ਹਿਰਦੇ ਵਿੱਚੋਂ ਕਦੇ ਛੱਡਦੇ ਨਹੀਂ ਹੈ। ਇਸ ਕਰਕੇ ਬਾਹਰ ਦੀ ਰੱਖੀ ਹੋਈ ਜਿਹੜੀ ਇਹ ਕਰਮ ਕਿਰਿਆ ਹੈ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦੀ। ਜੇ ਬਾਹਰ ਦੀ ਕਰਮ ਕਿਰਿਆ ਕਰਦਾ ਨਾਲ ਨਾਲ ਅੰਦਰ ਦੀ ਕਰਮ ਕਿਰਿਆ ਹਿਰਦੇ ਨੂੰ ਵੀ ਸ਼ੁੱਧ ਕਰਨ ਦਾ ਯਤਨ ਕਰਦਾ, ਪਰਮਾਤਮਾ ਦਾ ਚਿੰਤਨ ਕਰਦਾ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ, ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਧਾਰਨ ਕਰਦਾ ਹੈ, ਤੇ ਮਹਾਰਾਜ ਕਹਿੰਦੇ ਫਿਰ ਬਾਹਰ ਦੀ ਰੱਖੀ ਹੋਈ ਮਰਜ਼ਾਦਾ ਕਰਮ ਕਿਰਿਆ ਵੀ ਜੀਵ ਦੀ ਸਫਲੀ ਹੋ ਜਾਂਦੀ ਹੈ।
ਨਹੀਂ ਤੇ ਇਕੱਲਾ ਬਾਹਰੀ ਤੌਰ ਤੇ ਵਿਖਾਵੇ ਮਾਤਰ ਕਰੀ ਜਾਵੇ, ਫਿਰ ਉਹ ਜ਼ਿੰਦਗੀ ਜਿਹੜੀ ਹੈ ਮਨੁੱਖ ਦੀ ਅਜਾਈ ਹੀ ਬਤੀਤ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਫਰਮਾਉਂਦੇ ਹੈ, ਹੇ ਬ੍ਰਾਹਮਣ, ਗਿਆਨ ਰੂਪੀ ਜਨੇਊ ਪਾਉਣਾ ਚਾਹੀਦਾ ਹੈ। ਔਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਧਿਆਨ ਕੁਸ ਪਾਤੀ, ਕੁਸ ਕਹੀਏ ਕਿ ਜਿਹੜੀ ਦੱਬ ਹੇਠਾਂ ਵਿਛਾ ਕਰਕੇ ਉੱਪਰ ਬ੍ਰਾਹਮਣ ਲੋਕ ਬੈਠਦੇ ਹੈ, ਦੱਬ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਔਰ ਜਾਂ ਫਿਰ ਉਹਦੇ ਦੱਬ ਦੇ ਪਾਤੀ ਕਹਿੰਦੇ ਨੇ ਸਾਧ ਸੰਗਤ ਜੀ ਪਾਉਣ ਨੂੰ, ਜਿਵੇਂ ਛੱਲਾ ਹੁੰਦਾ ਨਾ, ਛੱਲੇ ਆਕਾਰ ਦਾ ਉਹ ਆਪਣੇ ਅੰਗੂਠੇ ਸਾਧ ਸੰਗਤ ਉਂਗਲਾਂ ਦੇ ਵਿੱਚ ਪਾ ਕੇ ਧਾਰਨ ਕਰ ਲੈਂਦੇ ਆ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ ਹੈ, ਇਹ ਜਾਣ ਕੇ ਇਹੋ ਹੀ ਦੱਬ ਵਿਛਾਉਣ ਦੀ ਤਰ੍ਹਾਂ ਹੈ। ਹਰ ਨਾਮਾ ਜਸ ਜਾਚਾਉ ਨਾਉ, ਹਰੀ ਰਮੇ ਹੋਏ ਪ੍ਰਮਾਤਮਾ ਦਾ ਨਾਮ ਦੀ ਜਾਚਨਾ ਕਰਨੀ ਚਾਹੀਦੀ ਹੈ। ਅਕਾਲ ਪੁਰਖ ਪਰਮੇਸ਼ਰ ਜੀ ਦਾ ਨਾਮ ਹਰ ਸਮੇਂ ਪ੍ਰਮਾਤਮਾ ਤੋਂ ਮੰਗਣਾ ਚਾਹੀਦਾ ਹੈ। ਹੇ ਮਹਾਰਾਜ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵਹੁ ਹਰ ਨਾਮ। ਹੇ ਪ੍ਰਭੂ ਜੀ, ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ। ਐਸਾ ਮਹਾਰਾਜ ਉਪਦੇਸ਼ ਦਿੰਦੇ ਹਨ ਕਿ ਹੇ ਜੀਵ, ਵਾਹਿਗੁਰੂ ਤੋਂ ਸਦਾ ਨਾਮ ਦੀ ਦਾਤ ਹੀ ਮੰਗਣੀ ਕਰ। ਗੁਰ ਪ੍ਰਸਾਦੀ ਬ੍ਰਹਮ ਸਮਾਓ, ਫਿਰ ਤੇਰੇ ਤੇ ਹੇ ਜੀਵ ਗੁਰਾਂ ਦੀ ਕਿਰਪਾ ਹੋਵੇਗੀ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਬ੍ਰਹਮ ਦੇ ਵੀ ਸਮਾਉਣਾ ਹੋ ਜਾਵੇਗਾ, ਪਰਮੇਸ਼ਰ ਦੀ ਅਭੇਦਤਾ ਮਿਲ ਜਾਵੇਗੀ, ਪਰਮਾਤਮਾ ਦੀ ਲੀਨਤਾ ਪ੍ਰਾਪਤ ਹੋ ਜਾਵੇਗੀ, ਪਰਮਾਤਮਾ ਦੇ ਸਰੂਪ ਰੂਪ ਘਰ ਤੈਨੂੰ ਮਿਲ ਜਾਵੇਗਾ ਜੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਪਾਤਰ ਬਣ ਜਾਵੇ। ਤੇ ਗੁਰੂ ਕਿਰਪਾ ਦਾ ਪਾਤਰ ਤਾਂ ਹੀ ਬਣਿਆ ਜਾ ਸਕਦਾ ਹੈ ਜੇ ਗੁਰੂ ਬਚਨਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਵੇ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਇਆ ਜਾਵੇ। ਮਹਾਰਾਜ ਹਜੂਰ ਕਹਿੰਦੇ ਨੇ, ਗੁਰ ਪ੍ਰਸਾਦੀ ਬ੍ਰਹਮ ਸਮਾਓ। ਜੋ ਵੀ ਗੁਰਮੁਖ ਪਿਆਰੇ ਵਡਭਾਗੇ ਪੁਰਖ ਪਰਮਾਤਮਾ ਵਿੱਚ ਸਮਾਏ ਹਨ, ਉਹ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਸਮਾਏ ਹੈ। ਆਪਣੇ ਬਲ ਦੇ ਨਾਲ, ਸ਼ਕਤੀ ਬਿਰਤੀ ਕਰਕੇ ਜਾਂ ਹੋਰ ਦੁਨੀਆ ਦੀ ਸਾਧਨਾਂ ਨੂੰ ਸਾਧਨ ਦੇ ਨਾਲ ਕੋਈ ਵੀ ਪਰਮਾਤਮਾ ਦੇ ਵਿੱਚ ਸਮਾ ਨਹੀਂ ਸਕਿਆ ਅਤੇ ਨਾ ਹੀ ਸਮਾ ਸਕੇਗਾ। ਐਸੀ ਪਰਮਾਤਮਾ ਦੀ ਬਖਸ਼ੀ ਹੋਈ ਇਹ ਸਾਧ ਸੰਗਤ ਜੀ ਦਾਤ ਹੈ, ਜਾਂ ਇਉਂ ਕਹਿ ਲਈਏ ਕਿ ਪੱਕੀ ਛਾਪ ਇਹ ਮੋਹਰ ਲੱਗੀ ਹੋਈ ਹੈ ਕਿ ਪੂਰੇ ਸਤਿਗੁਰੂ ਤੋਂ ਬਿਨਾਂ ਪਰਮੇਸ਼ਰ ਨੂੰ ਨਹੀਂ ਜੀਵ ਪਾ ਸਕਦਾ। ਭਾਵੇਂ ਬਹੁਤੇ ਯਤਨ ਕਰ ਕਰਕੇ ਦੇਖ ਲਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ ਨਾ, ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਮਨੁੱਖ ਦਾ ਤੇ ਕਹਿੰਦੇ ਨਾਮ ਲੈਣਾ ਵੀ ਮਾੜਾ ਹੈ। ਕਿੰਨਾ ਸਾਧ ਸੰਗਤ ਜੀ ਗਿਰਿਆ ਹੋਇਆ ਉਸ ਮਨੁੱਖ ਦਾ ਜੀਵਨ ਹੋਵੇਗਾ ਜਿਸ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਵਚਨ ਉਚਾਰਨ ਕੀਤੇ ਹਨ। ਸੋ ਗਰੀਬ ਨਵਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਹੇ ਜੀਵ, ਮਹਾਰਾਜ ਸਾਹਿਬ ਜੀ ਤੋਂ ਨਾਮ ਦੀ ਦਾਤ ਮੰਗਿਆ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਮਾਉਣਾ ਹੋ ਜਾਵੇਗਾ ਜੇ ਗੁਰੂ ਕਿਰਪਾ ਦਾ ਪਾਤਰ ਬਣ ਜਾਵੇਗਾ। ਪਾਂਡੇ ਐਸਾ ਬ੍ਰਹਮ ਵਿਚਾਰ, ਹੇ ਪਾਂਡੇ, ਹੇ ਐਸੇ ਵਿਦਵਾਨ, ਹੇ ਪੰਡਿਤ, ਐਸੇ ਬ੍ਰਹਮ ਦੀ ਵਿਚਾਰ ਕਰਿਆ ਕਰ। ਐਸਾ ਬ੍ਰਹਮ ਵਿਚਾਰ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਵਿਚਾਰ ਕਰਿਆ ਕਰ, ਜੋ ਸਰਬ ਵਿਆਪਕ ਹੈ। ਬ੍ਰਹਮ ਜੋ ਸ਼ਬਦ ਸਰੂਪ ਹੈ, ਸ਼ਬਦ ਹੀ ਬ੍ਰਹਮ ਹੈ, ਬ੍ਰਹਮ ਹੀ ਸ਼ਬਦ ਰੂਪ ਹੈ। ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਪਰਮਾਤਮਾ ਦੀ ਅਭੇਰਤਾ ਮਹਾਰਾਜ ਕਹਿੰਦੇ ਇਹੋ ਹੀ ਹੈ ਜਿਹੜਾ ਸ਼ਬਦ ਦੇ ਨਾਲ ਚਿੱਤ ਬਿਰਤੀ ਨੂੰ ਜੋੜਨਾ ਹੈ। ਸ਼ਬਦ ਦੇ ਨਾਲ ਸੁਰਤ ਦਾ ਟਿਕਾਓ ਬਣ ਜਾਂਦਾ ਹੈ। ਤੇ ਹਜੂਰ ਕਹਿੰਦੇ ਇਹ ਜਾਣੋ ਕਿ ਪਰਮਾਤਮਾ ਦੀ ਅਭੇਰਤਾ ਹੈ। ਇਹੋ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਰਤਾ ਹੈ। ਜੇ ਗਰੀਬ ਨਵਾਜ ਗੁਰੂ ਸ਼ਬਦ ਦੇ ਨਾਲ ਚਿੱਤ ਬਿਰਤੀ ਨੂੰ ਜੋੜ ਕਰਕੇ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ। ਪਾਂਡੇ ਐਸਾ ਬ੍ਰਹਮ ਵਿਚਾਰ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹੈ। ਹੇ ਪਾਂਡੇ, ਹੇ ਬੁੱਧੀਵਾਨ ਜੀਵਾ, ਹੇ ਪੰਡਿਤ, ਹੇ ਵਿਦਵਾਨ,
ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਬ੍ਰਹਮ ਸਰੂਪ ਦੀ ਵਿਚਾਰ ਕਰਿਆ ਕਰ। ਨਾਮੇ ਸੋਚ ਨਾਮੋ ਪੜੋ। ਇਹ ਮਹਾਰਾਜ ਜੀ ਕਿਵੇਂ ਬ੍ਰਹਮ ਦੀ ਵਿਚਾਰ ਕਰੀਦੀ ਹੈ? ਸਤਿਗੁਰੂ ਜੀ ਕਹਿੰਦੇ ਹਨ, ਨਾਮੇ ਸੁਚ, ਪਰਮੇਸ਼ਰ ਦਾ ਨਾਮ ਜਪ ਕੇ ਹਿਰਦੇ ਦੀ ਸੁਚਮਤਾ ਬਣਾ। ਔਰ ਇਸ ਪ੍ਰਕਾਰ ਨਾਮੋ ਪੜੋ, ਪਰਮੇਸ਼ਰ ਦੇ ਨਾਮ ਦਾ ਪੜ੍ਹਨਾ, ਜਿਹੜਾ ਵੇਦਾਂ ਦਾ, 18 ਪੁਰਾਣਾਂ ਦਾ, 6 ਸ਼ਾਸਤਰ ਹਨ, 27 ਸਿਮਰਤੀਆਂ ਦਾ ਪੜ੍ਹਨ ਕਰਦਾ ਹੈ, ਫਿਰ ਉਹਨਾਂ ਨੂੰ ਵਿਚਾਰਦਾ ਹੈ। ਪਰ ਮਹਾਰਾਜ ਕਹਿੰਦੇ ਇਹਨਾਂ ਨੂੰ ਪੜ੍ਹਨ ਦੇ ਨਾਲ ਕਦੇ ਹਿਰਦੇ ਦੀ ਅਡੋਲਤਾ ਤਾਂ ਨਹੀਂ ਨਾ ਤੇਰੇ ਅੰਦਰ ਬਣ ਸਕੀ। ਜਿਵੇਂ ਹਜੂਰ ਨੇ ਭਗਤ ਰਸਨਾ ਦੁਆਰਾ ਫਰਮਾਨ ਕੀਤਾ ਕਿ ਕਿਆ ਪੜ੍ਹੀਆ ਕਿਆ ਗੁਨੀਆ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਿ ਗਵਾਰਾ, ਕਿਆ ਸੋਚੈ ਹੈ ਬਾਰੰਬਾਰਾ। ਹੇ ਜੀਵ, ਤੂੰ ਬਾਰ-ਬਾਰ ਸੋਚਦਾ, ਚਿਤ ਵਧਾ ਰਹਿੰਦਾ ਕਿ ਨਾਮ ਜਪੂੰਗਾ, ਪਤਾ ਨਹੀਂ ਕੋਈ ਦਾਤ ਮਿਲਣੀ ਵੀ ਆ ਕਿ ਨਹੀਂ ਮਿਲਣੀ। ਰੱਬ ਦੀ ਵਡਿਆਈ ਕਰਾਂ, ਪਰਮੇਸ਼ਰ ਦਾ ਚਿੰਤਨ ਕਰਾਂ, ਇਹਦੇ ਬਦਲੇ ਪਤਾ ਨਹੀਂ ਮੈਨੂੰ ਕੁਝ ਪ੍ਰਾਪਤ ਹੋਵੇਗਾ ਵੀ ਕਿ ਨਹੀਂ ਹੋਵੇਗਾ। ਪਰ ਮਹਾਰਾਜ ਕਹਿੰਦੇ ਭਰੋਸਾ ਹਿਰਦੇ ਅੰਦਰ ਧਾਰਨ ਕਰਕੇ, ਪੂਰਨ ਵਿਸ਼ਵਾਸ ਪਰਮੇਸ਼ਰ ਦੇ ਨਾਮ ਤੇ ਧਾਰਨ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਿਆ ਕਰ। ਕਿਉਂਕਿ ਜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਲਿਆ, ਵਿਚਾਰ ਵੀ ਲਿਆ, ਪਰ ਜੇ ਹਿਰਦਾ ਹੀ ਸ਼ਾਂਤ ਨਾ ਹੋਇਆ, ਮਨ ਭਟਕਦਾ ਹੀ ਰਿਹਾ, ਫਿਰ ਇਹਨਾਂ ਨੂੰ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਭਲਾ ਕੀ ਲਾਭ ਹੋਇਆ? ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਨਾਮੇ ਸੁਚ ਨਾਮੋ ਪੜ੍ਹੋ। ਹੇ ਜੀਵ, ਪਰਮੇਸ਼ਰ ਦੇ ਨਾਮ ਦਾ ਪਾਠ ਪੜ੍ਹਨਾ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਹਿਰਦੇ ਅੰਦਰ ਸੁਚਮਤਾ ਧਾਰਨ ਕਰ। ਨਾਮੇ ਚੱਜ ਆਚਾਰ। ਇਹ ਪਰਮਾਤਮਾ ਦੇ ਨਾਮ ਦੁਆਰਾ ਹੀ ਚੱਜ, ਚੰਗਾ ਢੰਗ ਪ੍ਰਾਪਤ ਹੁੰਦਾ ਕਿ ਕਿਹੜੇ ਢੰਗ ਦੇ ਨਾਲ ਮੈਂ ਜੀਵਨ ਨਿਰਵਾਹ ਕਰਕੇ ਜੀਵਨ ਨੂੰ ਸਫਲਿਆ ਬਣਾ ਲਵਾਂ। ਆਚਾਰ ਕਹਿੰਦੇ ਨੇ ਆਚਰਣ ਨੂੰ, ਕਰਤੱਵ ਨੂੰ ਵੀ ਆਚਾਰ ਕਿਹਾ ਜਾਂਦਾ ਹੈ ਕਿ ਜੀਵਨ ਦੇ ਸਾਧ ਸੰਗਤ ਜੀ, ਆਚਰਣ ਉੱਚਾ ਹੋਣਾ, ਇਹ ਹਰ ਕੋਈ ਮਨੁੱਖ ਕਹਿੰਦਾ ਨੇ ਕਿ ਮੇਰਾ ਜੀਵਨ ਉੱਚਾ ਹੋਵੇ, ਚੰਗਾ ਹੋਵੇ। ਆਪ ਤਾਂ ਨਹੀਂ ਨਾ ਚਾਹੁੰਦਾ ਕਿ ਮੇਰਾ ਜੀਵਨ ਗਿਰਿਆ ਹੋਵੇ, ਆਚਰਣ ਗਿਰੇ ਵਾਲਾ ਹੋਵੇ, ਕਿਉਂਕਿ ਉੱਚੇ ਆਚਰਣ ਵਾਲਾ ਮਨੁੱਖ ਹੀ ਸੰਸਾਰ ਦੇ ਅੰਦਰ ਵਡਿਆਈ, ਮਾਣ, ਸਤਿਕਾਰ ਪ੍ਰਾਪਤ ਕਰਦਾ ਹੈ। ਗਿਰੇ ਹੋਏ ਜੀਵਨ ਵਾਲੇ ਮਨੁੱਖ ਨੂੰ ਸਾਧ ਸੰਗਤ ਜੀ ਕੋਈ ਮਾਣ, ਸਤਿਕਾਰ ਨਹੀਂ ਦਿੰਦਾ, ਸਗੋਂ ਦੇ ਵਿੱਚ ਦੋਸ਼ ਤੇ ਔਗਣ ਦੇਖੇ ਜਾਂਦੇ ਹੈ ਕਿ ਇਸ ਮਨੁੱਖ ਦਾ ਗਿਰਿਆ ਹੋਇਆ ਜੀਵਨ ਹੈ, ਕੋਈ ਜੀਵਨ ਦੇ ਵੀ ਚੰਗਾ ਕੰਮ ਨਹੀਂ ਕਰਦਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ, ਹੇ ਜੀਵਾ, ਹੇ ਪਾਂਡੇ, ਨਾਮੇ ਚੱਜ ਆਚਾਰ, ਪਰਮੇਸ਼ਰ ਦਾ ਨਾਮ ਜਪੇਗਾ ਤੇ ਚੰਗਾ ਢੰਗ ਪ੍ਰਾਪਤ ਹੋ ਜਾਵੇਗਾ ਜੀਵਨ ਦੀ ਸਫਲਤਾ ਦਾ। ਚੰਗਾ ਆਚਰਣ, ਉੱਚੇ ਆਚਰਣ ਵਾਲਾ ਬਣ ਜਾਵੇਗਾ ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਪਾਠ ਪੜ੍ਹਨਾ ਕਰੇ, ਜੇ ਵਾਹਿਗੁਰੂ ਦੇ ਨਾਮ ਦੁਆਰਾ ਹਿਰਦੇ ਦੀ ਸੁਚਮਤਾ ਬਣਾ ਲੈਣਾ ਕਰੇ। ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਤੇ ਕਹਿੰਦਾ ਜੀ ਮਹਾਰਾਜ, ਬ੍ਰਾਹਮਣ ਵਾਸਤੇ ਤਾਂ ਜਨੇਊ ਪਾਉਣਾ ਇਹ ਬਹੁਤ ਚੰਗੀ ਗੱਲ ਹੈ, ਇਹ ਬ੍ਰਾਹਮਣ ਦਾ ਧਰਮ ਹੈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਬ੍ਰਾਹਮਣਾ, ਜਿਹੜਾ ਬਾਹਰ ਤਨ ਦੇ ਉੱਪਰ ਗਲ ਵਿੱਚ ਪਹਿਨਿਆ ਹੋਇਆ ਜਨੇਊ ਹੈ, ਬਾਹਰ ਜਨੇਊ ਜਿਚਰ ਜੋਤ ਹੈ ਨਾਲ, ਉਹਨਾਂ ਕੋ ਚਿਰ ਹੀ ਰਹਿਣਾ ਹੈ ਨਾ ਤੇਰੇ ਨਾਲ, ਜਿੰਨਾ ਚਿਰ ਤੇਰੇ ਸਰੀਰ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ, ਜਿੰਨਾ ਸਮਾਂ ਪਰਮੇਸ਼ਰ ਦੀ ਤੇਰੇ ਅੰਦਰ ਜਾਗਦੀ ਹੋਈ ਜੋਤ ਹੈ, ਜਿੰਨਾ ਚਿਰ ਤੇਰੀ ਮ੍ਰਿਤੂ ਨਹੀਂ ਹੋ ਜਾਂਦੀ। ਮਹਾਰਾਜ ਕਹਿੰਦੇ ਉਹਨਾਂ ਕੁ ਸਮਾਂ ਹੀ ਬਾਹਰ ਦਾ ਪਾਇਆ ਹੋਇਆ ਜੰਝੂ ਤੇਰੇ ਤਨ ਦੇ ਨਾਲ ਰਹਿਣ ਵਾਲਾ ਹੈ, ਬਾਅਦ ਵਿੱਚ ਤਾਂ ਤੇਰੇ ਨਾਲ ਨਹੀਂ ਨਾ ਇਸ ਨੇ ਨਿਭਣਾ। ਸਾਧ ਸੰਗਤ, ਐਸਾ ਹੀ ਵਿਚਾਰ, ਅਜਿਹਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਜੋ ਬਾਲਕ ਆਰਬਲਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਹਰਦਿਆਲ ਨੂੰ ਦਿੱਤਾ ਸੀ। ਉਸ ਸਮੇਂ ਦੀ ਰਵਾਇਤ ਸੀ ਕਿ ਜੰਝੂ ਧਾਰਨ ਕਰਨਾ। ਜਦੋਂ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ, ਲਗਭਗ 5 ਕੁ ਸਾਲ ਦੀ ਆਰਬਲਾ ਹੋਈ ਤੇ ਸਾਧ ਸੰਗਤ ਜੀ ਜਨੇਊ ਪਾਉਣ ਦੇ ਵਾਸਤੇ ਬਹੁਤ ਸਾਰੇ ਪਾਂਡੇ, ਬ੍ਰਾਹਮਣ ਲੋਕ, ਬਹੁਤ ਲੋਕਾਂ ਨੂੰ ਨਿਉਂਦਾ ਦਿੱਤਾ ਗਿਆ ਕਿ ਅੱਜ ਬਾਬਾ ਕਲਿਆਣ ਚੰਦ ਜੀ ਨੇ ਸਭ ਨੂੰ ਨਿਉਂਦਾ ਦਿੱਤਾ ਕਿ ਅੱਜ ਸਾਡੇ ਪੁੱਤਰ ਨੂੰ ਜਨੇਊ ਪਾਉਣ ਦੀ ਇਹ ਰਸਮ ਅਦਾ ਕਰਨੀ ਹੈ। ਤੇ ਜਦੋਂ ਪੰਡਿਤ ਹਰਦਿਆਲ ਨੇੜੇ ਆਇਆ
ਤੇ ਮਹਾਰਾਜ ਸਾਹਿਬ ਜੀ ਨੂੰ ਜਨੇਊ ਪਾਉਣ ਲੱਗੇ, ਰਸਮ ਅਦਾ ਕਰਨ ਲੱਗੇ, ਤੇ ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ, ਇਹ ਪੰਡਿਤ ਜੀ, ਇਹ ਤੁਸੀਂ ਕੀ ਕਰਨ ਲੱਗੇ ਹੋ? ਕਹਿਣ ਲੱਗੇ, ਇਹ ਬਾਲਕ, ਤੁਹਾਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲੱਗੇ ਹਾਂ। ਜੋ ਇਹ ਮਰਜ਼ਾਦਾ, ਇਹ ਇਸੇ ਤਰ੍ਹਾਂ ਹੀ ਰਵਾਇਤ ਤੁਰੀ ਆ ਰਹੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਜੋ ਛੋਟੀ ਹਾਰਬਲਾ ਦੇ ਵਿੱਚ ਹੀ ਸਵਾਲ ਕੀਤਾ, ਕਹਿੰਦੇ ਕਿ ਇਹ ਜਨੇਊ ਧਾਰਨ ਕਰਨ ਦੇ ਨਾਲ ਕਿ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ, ਕਿ ਸੰਸਾਰ ਦੇ ਕਲ ਕਲੇਸ਼ ਮਿਟ ਜਾਂਦੇ ਨੇ, ਫਿਰ ਇਹ ਜਨੇਊ ਪਰਲੋਕ ਵਿੱਚ ਵੀ ਅੱਗੇ ਸਾਡੇ ਨਾਲ ਨਿਭਦਾ ਹੈ। ਮਹਾਰਾਜ ਸਾਹਿਬ ਜੀ ਦੇ ਐਸੇ ਸਵਾਲ, ਐਸੇ ਬੋਲ ਸੁਣ ਕਰਕੇ ਪੰਡਿਤ ਹਰਦਿਆਲ ਸਾਧ ਸੰਗਤ ਜੀ ਬੜਾ ਹੈਰਾਨ ਹੋਇਆ। ਹੈਰਾਨਗੀ ਦੀ ਹੱਦ ਮੁੱਕ ਗਈ ਉਸ ਦੀ, ਕਿ ਛੋਟੀ ਜਿਹੀ ਆਰਬਲਾ ਤੇ ਕਿੱਦਾਂ ਦਾ ਮੈਨੂੰ ਸਵਾਲ ਕਰ ਦਿੱਤਾ। ਪਰ ਜੋਤਿਸ਼ ਵਿਦਿਆ ਦੇ ਬਲ ਕਰਕੇ ਪਹਿਲਾਂ ਵੀ ਜਾਣ ਚੁੱਕਾ ਸੀ ਕਿ ਕੋਈ ਸਾਧਾਰਨ ਬਾਲਕ ਨਹੀਂ ਹੈ। 13ਵੇਂ ਦਿਨ ਮਹਾਰਾਜ ਸੱਚੇ ਪਾਤਸ਼ਾਹੀ ਦਾ ਨਾਮ ਸਫੁਰਨ ਹੋਇਆ ਸੀ, ਉਹ ਵੀ ਆਕਾਸ਼ ਬਾਣੀ ਦੁਆਰਾ। ਨਾਮ ਹੀ ਨਹੀਂ ਸੀ ਫੁਰਦਾ ਕਿ ਇਸ ਚਮਤਕਾਰੀ ਬਾਲਕ ਦਾ ਮੈਂ ਨਾਮ ਕੀ ਰੱਖਾਂ। ਜਦੋਂ ਬਾਬਾ ਕਲਿਆਣ ਚੰਦ ਜੀ ਨੇ ਦੱਸਿਆ ਸੀ, ਇਹ ਪੰਡਿਤ ਜੀ, ਸਾਡੇ ਪੁੱਤਰ ਦਾ ਨਾਮਕਰਨ ਕੀਤਾ ਜਾਵੇ, ਤੇ 13 ਦਿਨ ਲਗਾਤਾਰ ਜੋਤਿਸ਼ ਵਿਦਿਆ ਦੁਆਰਾ ਬਾਰ-ਬਾਰ ਵਿਚਾਰ ਕੇ ਥੱਕ ਹਾਰ ਗਿਆ। ਫਿਰ ਅਰਦਾਸ ਕੀਤੀ ਸੀ, ਪ੍ਰਮਾਤਮਾ ਆਪ ਕਿਰਪਾ ਕਰਕੇ ਦੱਸੋ ਇਸ ਬਾਲਕ ਦਾ ਨਾਮ ਰੱਖਾਂ ਤੇ ਕੀ ਰੱਖਾਂ, ਮੈਨੂੰ ਕੋਈ ਸਮਝ ਨਹੀਂ ਆ ਰਹੀ। ਤੇ ਆਕਾਸ਼ ਬਾਣੀ ਹੋਈ ਸੀ, ਨਾਮ ਰੱਖੋ ਨਾਨਕ, ਨਾ ਅਨ ਅਕ। ਅਕ ਕਹਿੰਦੇ ਨੇ ਦੁੱਖ ਨੂੰ, ਭਾਵ ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਤੇ ਸੰਸਾਰ ਦੇ ਦੁਖੜਿਆਂ ਨੂੰ ਦੂਰ ਕਰਨ ਵਾਲਾ, ਉਹਨੂੰ ਕਿਹਾ ਜਾਂਦਾ ਨਾਨਕ। ਐਸਾ ਇਹ ਚਮਤਕਾਰੀ ਬਾਲਕ ਹੈ। ਤੇ ਮਹਾਰਾਜ ਸਾਹਿਬ ਜੀ ਦੇ ਪਹਿਲਾਂ ਵੀ ਇਹ ਚਮਤਕਾਰ ਦੇਖੇ ਸਨ, ਤੇ ਮਨ ਵਿੱਚ ਭਾਵਨਾ ਵੀ ਸੀ। ਪਰ ਬਾਬਾ ਕਲਿਆਣ ਚੰਦ ਜੀ ਦੇ ਕਹਿਣੇ ਮਾਤਰ ਉਹ ਰਸਮ ਨੂੰ ਪੂਰੀਆਂ ਕਰਨ ਦੇ ਵਾਸਤੇ ਮਹਾਰਾਜ ਸਾਹਿਬ ਜੀ ਦੇ ਕੋਲ ਆਏ ਸੀ ਪੰਡਿਤ ਹਰਦਿਆਲ। ਤੇ ਜਦੋਂ ਕੋਈ ਜਵਾਬ ਨਾ ਆਇਆ ਤੇ ਕਹਿਣ ਲੱਗੇ, ਮਹਾਰਾਜ ਐਸਾ ਜਨੇਊ ਤੇ ਸਾਡੇ ਕੋਲ ਨਹੀਂ ਹੈ ਜਿਹੜਾ ਅੱਗੇ ਪਰਲੋਕ ਦੇ ਵਿੱਚ ਵੀ ਰੱਖਿਆ ਕਰੇ, ਜਿਹੜਾ ਦੋਹਾਂ ਲੋਕਾਂ ਵਿੱਚ ਨਾਲ ਨਿਭੇ। ਤੇ ਮਹਾਰਾਜ ਕਹਿੰਦੇ, ਪੰਡਿਤ ਜੀ ਅਸੀਂ ਫਿਰ ਤੁਹਾਨੂੰ ਦੱਸਦੇ ਹਾਂ ਉਹ ਕੈਸਾ ਜਨੇਊ ਹੈ। ਹਜੂਰ ਨੇ ਆਸਾ ਕੀ ਵਾਰ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਕਿ ਸ਼ਲੋਕ ਮਹੱਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀਅ ਕਾ ਹਾਈ ਤਾਂ ਪਾਂਡੇ ਘੱਤ। ਮਹਾਰਾਜ ਕਹਿੰਦੇ, ਦਇਆ ਕਪਾਹ ਸੰਤੋਖ ਸੂਤ, ਦਇਆ ਰੂਪੀ ਕਪਾਹ ਲੈ ਕਰਕੇ ਸੰਤੋਖ ਰੂਪੀ ਸੂਤ ਨੂੰ ਮਹਾਰਾਜ ਕਹਿੰਦੇ ਬਣਨਾ ਕਰ। ਜਤ ਗੰਢੀ ਸਤ ਵਟ, ਫਿਰ ਉਹਦੇ ਵਿੱਚ ਗੰਢਾਂ ਪਾਈਆਂ ਹੁੰਦੀਆਂ, ਫਿਰ ਉਹ ਸਾਧ ਸੰਗਤ ਜੀ ਉਹਨੂੰ ਵੱਟ ਚਾੜ ਕਰਕੇ ਉਹਦਾ ਜਨੇਊ ਤਿਆਰ ਕੀਤਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਤ ਗੰਢੀ ਸਤ ਵਟ, ਸਤ ਰੱਖਣ ਰੂਪੀ ਇਹਨੂੰ ਵਟਣਾ ਚਾੜਨਾ ਕਰ। ਇਹੋ ਜਨੇਊ ਜੀਅ ਕਾ ਹਾਈ ਤਾਂ ਪਾਂਡੇ ਘੱਤ। ਮਹਾਰਾਜ ਕਹਿੰਦੇ ਇਹ ਜੀਵ ਦੇ ਅੰਦਰ ਦਾ ਜਨੇਊ ਹੈ, ਪਰਮੇਸ਼ਰ ਦੇ ਘਰ ਤੱਕ ਜੀਵ ਦੇ ਨਾਲ ਜਾਣ ਵਾਲਾ ਇਹ ਜੰਜੂ ਹੈ। ਤੇ ਨਾਲ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਪੰਡਿਤ ਜੀ ਤਨ ਦੇ ਉੱਪਰ ਪ੍ਰਤੱਖ ਪਹਿਨਿਆ ਹੋਇਆ ਜਿਹੜਾ ਜਨੇਊ ਹੈ ਇਹ ਟੁੱਟ ਵੀ ਜਾਂਦਾ ਹੈ, ਮੈਲਾ ਵੀ ਹੋ ਜਾਂਦਾ ਹੈ। ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਇਹ ਅੰਦਰ ਦਾ ਜਿਹੜਾ ਜਨੇਊ ਹੈ ਨਾ ਤਾਂ ਟੁੱਟਦਾ ਹੈ, ਨਾ ਮੈਲਾ ਹੁੰਦਾ ਹੈ, ਨਾ ਅੱਗ ਇਸ ਨੂੰ ਸਾੜ ਸਕਦੀ ਹੈ। ਮਹਾਰਾਜ ਕਹਿੰਦੇ ਉਹ ਧਨਤਾ ਦੇ ਯੋਗ ਵਡਭਾਗੇ ਪੁਰਖ ਹੈ ਜੋ ਇਹ ਅੰਦਰ ਦੇ ਜਨੇਊ ਨੂੰ ਜੀਵਨ ਵਿੱਚ ਧਾਰਨ ਕਰਕੇ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਹਨ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਇੱਥੇ ਵੀ ਆਸਾ ਰਾਗ ਵਿੱਚ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਹੇ ਬ੍ਰਾਹਮਣ ਤੂੰ ਕਹਿੰਦਾ ਕਿ ਜਨੇਊ ਧਾਰਨ ਕਰ। ਮਹਾਰਾਜ ਕਹਿੰਦੇ ਇਹ ਓਨਾ ਸਮਾਂ ਹੀ ਨਾਲ ਰਹਿਣ ਵਾਲਾ ਹੈ ਜਿੰਨਾ ਚਿਰ ਪ੍ਰਮਾਤਮਾ ਦੀ ਜੋਤ ਤੇਰੇ ਅੰਦਰ ਜਗ ਰਹੀ ਹੈ। ਧੋਤੀ ਟਿੱਕਾ ਨਾਮ ਸਮਾਲ। ਫਿਰ ਮਹਾਰਾਜ ਧੋਤੀ ਵੀ ਧਾਰਨ ਕਰੀਦੀ ਹੈ। ਤੇ ਹਜੂਰ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਹੈ ਨਾ, ਨਾਮ ਦੀ ਸੰਭਾਲਣਾ ਕਰਨੀ ਅਸਲ ਦੇ ਵਿੱਚ ਮਸਤਕ ਦਾ ਟਿੱਕਾ ਹੈ। ਬ੍ਰਾਹਮਣ ਲੋਕ ਟਿੱਕਾ ਵੀ ਲਾਉਂਦੇ ਆ, ਧੋਤੀ ਵੀ ਧਾਰਨ ਕਰਦੇ ਆ ਨੰਗੇਜ ਤੋਂ ਬਚਣ ਦੇ ਵਾਸਤੇ। ਮਹਾਰਾਜ ਹਜੂਰ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਅਸਲ ਦੇ ਵਿੱਚ ਸੱਚੀ ਪਤ ਅਤੇ ਇੱਜ਼ਤ ਹੈ, ਸੱਚੀ ਪ੍ਰਤਿਸ਼ਠਾ ਹੈ।
ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਕਪੜਾ ਹੈ, ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨਾ, ਇਹ ਸੱਚੀ ਪਤ ਇੱਜ਼ਤ ਆਬਰੋ ਰੱਖਣ ਵਾਲਾ ਹੈ। ਪ੍ਰਤੱਖ ਧਾਰਨ ਤਿੰਨ ਤੇ ਤਾਂ ਤੇੜ ਧੋਤੀ ਧਾਰਨ ਕੀਤੀ, ਉਹ ਤਾਂ ਕੇਵਲ ਸੰਸਾਰ ਤੱਕ ਹੀ ਸੀਮਤ ਹੈ। ਪਰ ਵਾਹਿਗੁਰੂ ਦਾ ਨਾਮ ਰੂਪੀ ਕਪੜਾ ਜੇ ਕਿਤੇ ਧਾਰਨ ਕੀਤਾ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਜੀਵ ਦੇ ਪਰਦੇ ਕੱਜਦਾ ਹੈ। ਜੀਵ ਦੇ ਕੀਤੇ ਹੋਏ ਗੁਨਾਹ, ਕੀਤੇ ਹੋਏ ਔਗੁਣਾ ਤੇ ਪਰਮੇਸ਼ਰ ਦਾ ਨਾਮ ਪੜਦੇ ਪਾ ਦਿੰਦਾ ਹੈ। ਸੋ ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ ਹੈ, ਧੋਤੀ ਟਿੱਕਾ ਨਾਮ ਸੰਭਾਲ। ਹੇ ਜੀਵ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਸੰਭਾਲਣ ਰੂਪੀ ਇਹ ਧੋਤੀ ਧਾਰਨ ਕਰ ਲੈਣਾ ਕਰ, ਔਰ ਟਿੱਕਾ ਲਾਉਣ ਦੀ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਿਆ ਕਰ। ਐਥੈ ਓਥੈ ਨਿਭੀ ਨਾਲ। ਕਿਉਂਕਿ ਵਾਹਿਗੁਰੂ ਦੀ ਕੀਤੀ ਹੋਈ ਬੰਦਗੀ ਐਥੈ ਲੋਕ ਤੇ ਉਥੈ ਪਰਲੋਕ ਵਿੱਚ ਨਾਲ ਨਿਭਦੀ ਹੈ। ਜਪਿਆ ਹੋਇਆ ਪ੍ਰਮਾਤਮਾ ਜੀ ਦਾ ਨਾਮ ਦੋਹਾਂ ਲੋਕਾਂ ਵਿੱਚ ਨਾਲ ਨਿਭਦਾ ਹੈ। ਬਾਕੀ ਜਿਤਨੇ ਵੀ ਸੰਸਾਰ ਭਰ ਦੇ ਕੀਤੇ ਹੋਏ ਕਰਮ ਕਾਂਡ ਹੈ ਜਾਂ ਜਿੰਨੇ ਵੀ ਦੁਨੀਆ ਦੇ ਸਾਧਨ ਹਨ, ਕੇਵਲ ਦੁਨੀਆ ਤੱਕ ਸੀਮਿਤ ਨੇ। ਹੋਰ ਜਿੰਨੇ ਵੀ ਸੰਸਾਰ ਭਰ ਦੇ ਸਖੇ ਸੰਬੰਧੀ ਮਿੱਤਰ ਹਨ, ਕੇਵਲ ਸੰਸਾਰ ਤੱਕ ਸੀਮਿਤ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਤਪ ਤਪਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਹੇ ਜੀਵ, ਉੱਥੇ ਪਰਮੇਸ਼ਰ ਦਾ ਨਾਮ ਤੇਰੇ ਨਾਲ ਨਿਭਣ ਵਾਲਾ ਹੈ, ਤੇਰੀ ਰੱਖਿਆ ਕਰਨ ਵਾਲਾ ਹੈ। ਇਸ ਲਈ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਟਿੱਕਾ ਮਸਤਕ ਤੇ ਲਾਉਣਾ ਕਰ। ਵਿਣ ਨਾਵੈ ਹੋਰ ਕਰਮ ਨਾ ਭਾਲ। ਵਾਹਿਗੁਰੂ ਦੇ ਨਾਮ ਤੋਂ ਬਿਨਾ ਹੋਰ ਜਿੰਨੇ ਵੀ ਸੰਸਾਰ ਭਰ ਦੇ ਕਰਮ ਕਾਂਡ ਹੈ, ਕੋਈ ਵੀ ਤੇਰੇ ਨਾਲ ਨਿਭਣ ਵਾਲੇ ਨਹੀਂ। ਇਹਨਾਂ ਵਿੱਚ ਪਰਮੇਸ਼ਰ ਨਹੀਂ ਤੇਰੇ ਤੋਂ ਭਾਲਿਆ ਜਾ ਸਕਦਾ। ਜਿੰਨੇ ਵੀ ਸੰਸਾਰ ਦੇ ਅੰਦਰ ਕੀਤੇ ਹੋਏ ਕਰਮ ਕਾਂਡ ਹੈ, ਜਿੰਨੇ ਵੀ ਦੁਨੀਆ ਦੇ ਸਾਧਨ ਹਨ, ਇੱਕ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਸਾਰੇ ਵਿਅਰਥ ਹਨ, ਸਭ ਅਕਾਰਤ ਹੈ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਕਿਵੇਂ ਜੀਵ ਦਾ ਸਹਾਇਕ ਬਣਦਾ ਹੈ? ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਾਲੀ ਗੌੜਾ ਰਾਗ ਦੇ ਅੰਦਰ ਬੜਾ ਪਿਆਰਾ ਸ਼ਬਦ ਉਚਾਰਨ ਕੀਤਾ ਹੈ। ਹਜੂਰ ਨੇ ਉਚਾਰਨ ਕੀਤਾ ਹੈ, ਹੇ ਪ੍ਰਾਣਾ ਧਾਰੀ ਜੀਵ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਮਿਲ ਭਜ ਪੂਰਨ ਕਾਮ। ਪਰਮੇਸ਼ਰ ਦੇ ਪਿਆਰੇ ਸਤ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ। ਵਾਹਿਗੁਰੂ ਸਭ ਕਾਰਜ ਆਪਣੇ ਆਪ ਹੀ ਸਵਾਰ ਦਿੰਦਾ ਹੈ। ਐਸੋ ਸਹਾਈ ਹਰ ਕੋ ਨਾਮ, ਕਿਵੇਂ ਪਰਮੇਸ਼ਰ ਦਾ ਨਾਮ ਜੀਵ ਦੇ ਸਹਾਇਕ ਹੁੰਦਾ ਹੈ, ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜੀਵ ਦੀ ਰੱਖਿਆ ਕਰਦਾ ਹੈ। ਹਜੂਰ ਨੇ ਬੜੀਆਂ ਸੋਹਣੀਆਂ ਉਦਾਹਰਣ ਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਕਹਿੰਦੇ ਹਨ ਕਿ ਜਿਵੇਂ ਡੁੱਬਦੇ ਹੋਏ ਮਨੁੱਖ ਨੂੰ ਬੇੜੀ ਮਿਲ ਜਾਵੇ ਤੇ ਸਾਧ ਸੰਗਤ ਜੀ ਮਰਨੋਂ ਬਚ ਜਾਂਦਾ ਹੈ। ਸਮੁੰਦਰ ਦੇ ਵਿੱਚ ਕੋਈ ਡੁੱਬ ਰਿਹਾ ਹੋਇਆ ਮਨੁੱਖ, ਉਹਨੂੰ ਬੇੜੀ ਮਿਲ ਜਾਵੇ ਤੇ ਉਹਦਾ ਬਚਾਅ ਹੋ ਜਾਂਦਾ ਹੈ। ਔਰ ਇਸੇ ਪ੍ਰਕਾਰ ਦੂਜੀ ਉਦਾਹਰਣ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਜਿਵੇਂ ਸਾਧ ਸੰਗਤ ਜੀ ਮੁੱਕਦੇ ਹੋ ਤੇਲ ਦੇ ਵਿੱਚੋਂ, ਦੀਵੇ ਦੇ ਵਿੱਚੋਂ ਤੇਲ ਮੁੱਕਦਾ ਹੋਵੇ, ਪ੍ਰਕਾਸ਼ ਜਿਹੜੀ ਅਗਨੀ ਹੈ ਉਹ ਬੁਝਦੀ ਤੇਲ ਮਿਲ ਜਾਵੇ ਤੇ ਫਿਰ ਉਸੇ ਤਰ੍ਹਾਂ ਪ੍ਰਕਾਸ਼ ਕਰਨ ਲੱਗ ਪੈਂਦਾ ਹੈ। ਫਿਰ ਮਹਾਰਾਜ ਹਜੂਰ ਕਹਿੰਦੇ ਹਨ ਕਿ ਅੱਗ ਦੇ ਨਾਲ ਕੋਈ ਸੜ ਰਿਹਾ ਹੋਵੇ, ਉਹਨੂੰ ਪਾਣੀ ਮਿਲ ਜਾਵੇ ਤੇ ਪਾਣੀ ਅੱਗ ਨੂੰ ਬੁਝਾ ਦਿੰਦਾ। ਫਿਰ ਸਾਧ ਸੰਗਤ ਜੀ ਬੱਚਾ ਉੱਚੀ ਉੱਚੀ ਰੋ ਰਿਹਾ ਹੋਵੇ ਭੁੱਖ ਦੇ ਨਾਲ, ਬੱਚੇ ਨੂੰ ਦੁੱਧ ਮਿਲ ਜਾਵੇ ਤੇ ਚੁੱਪ ਕਰ ਜਾਂਦਾ, ਉਹਦੀ ਭੁੱਖ ਮਿਟ ਜਾਂਦੀ ਹੈ। ਐਸਾ ਮਹਾਰਾਜ ਸਾਹਿਬ ਜੀ ਨੇ ਉਦਾਹਰਣਾਂ ਦੇ ਕਰਕੇ ਉਪਦੇਸ਼ ਦਿੱਤਾ ਹੈ। ਬੂੜਦ ਕੋ ਜੈਸੇ ਬੇੜੀ ਮਿਲਤ, ਮਹਾਰਾਜ ਕਹਿੰਦੇ ਸੰਸਾਰ ਸਾਗਰ ਵਿੱਚ ਡੁੱਬਦੇ ਹੋਏ ਮਨੁੱਖ ਨੂੰ ਭਗਤੀ ਰੂਪ ਬੇੜੀ ਮਿਲ ਜਾਵੇ, ਸਾਧ ਸੰਗਤ ਜੀ ਭਾਰ ਹੋ ਜਾਂਦਾ ਹੈ। ਬੂਝਤ ਦੀਪਕ ਮਿਲਤ ਤਿਲਤ, ਤਿਲਤ ਕਹਿੰਦੇ ਨੇ ਤੇਲ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਗੁਰਮੁਖਾਂ ਦਾ ਸਾਧ ਸੰਗਤ ਜੀ ਨਿਸ਼ਚਾ ਹੈ ਕਿ ਜਿਵੇਂ ਪਰਮੇਸ਼ਰ ਦਾ ਨਾਮ ਜਪਦੇ ਆ, ਆਖਾਂ ਜੀਵਾ ਵਿਸਰੈ ਮਰ ਜਾਓ। ਇਹ ਗੁਰਮੁਖਾਂ ਦਾ ਨਿਸ਼ਚਾ ਹੈ, ਭਰੋਸਾ ਹੈ, ਪੂਰਨ ਵਿਸ਼ਵਾਸ ਹੈ, ਮਨਮੁਖਾਂ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਗੁਰਮੁਖਾਂ ਦਾ ਐਸਾ ਨਿਸ਼ਚਾ ਕਿ ਜੇ ਪਰਮੇਸ਼ਰ ਦਾ ਨਾਮ ਜਪਦੇ ਤੇ ਜੀਵਤ ਭਾਵ ਵਿੱਚ ਹਨ, ਉਹ ਜਗਦੇ ਹੋਏ ਸਾਧ ਸੰਗਤ ਜੀ ਪ੍ਰਕਾਸ਼ ਕਰਦੇ ਹੋਏ ਦੀਵੇ ਦੀ ਲਾਟ ਦੀ ਤਰ੍ਹਾਂ ਹੈ। ਤੇ ਜਿਵੇਂ ਮਹਾਰਾਜ
ਹਜੂਰ ਕਹਿੰਦੇ ਐਸਾ ਗੁਰਮੁਖਾਂ ਨੇ ਨਿਸ਼ਚੈ ਕਰਕੇ ਉਚਾਰਨ ਕੀਤਾ ਕਿ ਪ੍ਰਮਾਤਮਾ ਆਪ ਜੀ ਦਾ ਨਾਮ ਰੂਪੀ ਤੇਲ ਮਿਲ ਜਾਵੇ ਤੇ ਸਾਡੇ ਅੰਦਰ ਦੀ ਜਿਹੜੀ ਜਾਗਦੀ ਹੋਈ ਜੋਤ ਫਿਰ ਪ੍ਰਕਾਸ਼ ਕਰਨ ਲੱਗ ਪੈਂਦੀ ਹੈ, ਅਸੀਂ ਜੀਵਤ ਭਾਵ ਦੇ ਵਿੱਚ ਆ ਜਾਂਦੇ ਹਾਂ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਕਿ ਜਲਤ ਅਗਨੀ ਮਿਲਤ ਨੀਰ, ਕਿ ਕਹਿੰਦੇ ਕਿ ਅੱਗ ਦੇ ਨਾਲ ਸੜਦੇ ਹੋਏ ਮਨੁੱਖ ਨੂੰ ਪਾਣੀ ਮਿਲ ਜਾਵੇ ਤੇ ਸਾਧ ਸੰਗਤ ਜੀ ਉਹ ਪਾਣੀ ਅੱਗ ਨੂੰ ਬੁਝਾ ਦਿੰਦਾ। ਤ੍ਰਿਸ਼ਨਾ ਦੀ, ਈਰਖਾ ਦੀ, ਦੁਬਦਾ ਦੀ, ਦਵੈਸ਼ ਭਾਵਨਾ ਦੀ, ਕ੍ਰੋਧ ਰੂਪੀ ਅੱਗ ਦੇ ਵਿੱਚ ਸੜਦੇ ਹੋਏ ਮਨੁੱਖ ਨੂੰ ਪਰਮੇਸ਼ਰ ਦਾ ਨਾਮ ਰੂਪੀ ਜਲ ਮਿਲ ਜਾਵੇ, ਹਿਰਦਾ ਸ਼ਾਂਤ ਹੋ ਜਾਂਦਾ ਹੈ। ਔਰ ਇਸੇ ਪ੍ਰਕਾਰ ਜਿਵੇਂ ਬੱਚੇ ਨੂੰ ਦੁੱਧ ਮਿਲਣ ਦੇ ਨਾਲ ਸਾਧ ਸੰਗਤ ਜੀ ਉਹਦੀ ਭੁੱਖ ਮਿਟ ਜਾਂਦੀ ਤੇ ਚੁੱਪ ਕਰ ਜਾਂਦਾ। ਇਵੇਂ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਦੁੱਧ ਹੈ, ਸਤਿਗੁਰਾਂ ਦੇ ਉਪਦੇਸ਼ ਰੂਪੀ ਅਸਥਾਨਾਂ ਤੋਂ ਨਾਮ ਰੂਪੀ ਦੁੱਧ ਮਿਲ ਜਾਵੇ ਤੇ ਜਗਿਆਸੂ ਰੂਪ ਬੱਚਾ ਫਿਰ ਵਿਰਲਾਪ ਕਰਨੋਂ ਹਟ ਜਾਂਦਾ ਹੈ। ਜੀਵ ਦੀਆਂ ਸੰਸਾਰ ਦੀਆਂ ਤ੍ਰਿਸ਼ਨਾਵਾਂ ਭੁੱਖਾਂ ਸਭ ਮਿਟ ਜਾਂਦੀਆਂ ਨੇ। ਐਸੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਮਹਾਨ ਵਡਿਆਈ ਹੈ। ਔਰ ਹਜੂਰ ਨੇ ਹੋਰ ਵੀ ਬੜੀਆਂ ਉਦਾਹਰਨਾਂ ਦਿੱਤੀਆਂ ਇਸ ਸ਼ਬਦ ਦੇ ਅੰਦਰ। ਮਹਾਰਾਜ ਕਹਿੰਦੇ ਜੈਸੇ ਰਣ ਮਹਿ ਸਾਖਾ ਭਰਾਤ, ਕਹਿੰਦੇ ਹਨ ਕਿ ਜਿਵੇਂ ਰਣ ਤੱਤੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਘੇਰਾ ਪਾ ਲੈਣ ਤਾਂ ਉੱਥੇ ਫਿਰ ਸਹਾਇਕ ਸਖਾ, ਬੜਾ ਪ੍ਰੇਮੀ ਬਹੁਤਾ ਮਿੱਤਰ ਹੋਵੇ ਤੇ ਜਾਂ ਭਰਾ ਹੋਵੇ, ਉਹ ਜੀਵ ਦੇ ਸਹਾਇਕ ਬਣਦੇ ਹੈ। ਉਹ ਦੁਸ਼ਮਣਾਂ ਦੇ ਘੇਰੇ ਵਿੱਚੋਂ ਕੱਢ ਲੈਂਦੇ ਆ, ਬਚਾ ਲੈਂਦੇ ਆ, ਆਪਣੇ ਮਿੱਤਰ ਦੀ, ਭਰਾ ਦੀ ਸਹਾਇਤਾ ਕਰਦੇ ਹਨ। ਤੇ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਵਿਕਾਰਾਂ ਰੂਪੀ ਦੁਸ਼ਮਣ ਹਨ, ਇਹਨਾਂ ਨੇ ਜੀਵ ਨੂੰ ਘੇਰਾ ਪਾਇਆ ਹੋਇਆ ਹੈ ਤੇ ਪਰਮੇਸ਼ਰ ਦਾ ਨਾਮ ਸਖੀਆਂ ਦੀ ਤਰ੍ਹਾਂ, ਮਿੱਤਰਾਂ ਦੀ ਤਰ੍ਹਾਂ, ਭਰਾਵਾਂ ਦੀ ਤਰ੍ਹਾਂ ਜੀਵ ਦਾ ਸਹਾਇਕ ਬਣਦਾ ਹੈ। ਹੋਰ ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਸਭ ਦੁਨੀਆ ਦੇ ਸਾਧਨ ਜਿੰਨੇ ਵੀ ਹਨ ਸਭ ਜੀਵ ਦਾ ਸਾਥ ਛੱਡ ਜਾਂਦੇ ਹੈ। ਕੇਵਲ ਵਾਹਿਗੁਰੂ ਜੀ ਦਾ ਨਾਮ ਹੈ ਜੀਵ ਦਾ ਸਹਾਇਕ ਬਣਦਾ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਕਿ ਐਥੈ ਉਥੈ ਨਿਭੀ ਨਾਲ, ਹੈ ਜੀਵ ਪਰਮੇਸ਼ਰ ਦੀ ਨਾਮ ਰੂਪੀ ਵਸਤੂ ਅਥਵਾ ਜੋ ਭਗਤੀ ਹੈ ਲੋਕ ਪਰਲੋਕ ਵਿੱਚ ਨਾਲ ਨਿਭਣ ਵਾਲੀ ਹੈ। ਮਹਾਰਾਜ ਕਹਿੰਦੇ ਵਿਣ ਨਾਵੈ ਹੋਰ ਕਰਮ ਨਾ ਭਾਲ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਸੰਸਾਰ ਭਰ ਦੇ ਕਰਮ ਕਾਂਡ, ਚਾਹੇ ਹੋਰ ਦੁਨੀਆ ਦੇ ਤਪ ਸਾਧਨਾ ਆਦਿਕ ਹਨ, ਇਹਨਾਂ ਦੇ ਨਾਲ ਪਰਮੇਸ਼ਰ ਦੀ ਭਾਲ, ਵਾਹਿਗੁਰੂ ਦੀ ਪਹਿਚਾਣ ਨਹੀਂ ਕਰ ਸਕੇਗਾ। ਪੂਜਾ ਪ੍ਰੇਮ ਮਾਇਆ ਪਰ ਜਾਲ, ਤੇ ਮਹਾਰਾਜ ਫਿਰ ਪੂਜਾ ਕਿਹੋ ਜਿਹੀ ਕਰਨੀ ਚਾਹੀਦੀ ਹੈ? ਕਹਿੰਦੇ ਹਨ ਕਿ ਜਿਹੜਾ ਹਿਰਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਧਾਰਨ ਕਰ ਲੈਣਾ, ਇਹ ਅਸਲ ਪੂਜਾ ਹੈ। ਪ੍ਰੇਮ ਪਰੇ ਮੈਂ ਮੇਰੀ ਤੋਂ ਪਰੇ ਹੋ ਜਾਣਾ, ਆਪਣਤ ਤੋਂ ਹੰਕਾਰ ਤੋਂ ਰਹਿਤ ਹੋ ਜਾਣਾ, ਇਹ ਮਹਾਰਾਜ ਕਹਿੰਦੇ ਅਸਲ ਪੂਜਾ ਹੈ। ਮਾਇਆ ਪਰਜਾਲ, ਪਰ ਵਿਸ਼ੇਸ਼ ਕਰਕੇ ਸ਼ਬਦ ਰੂਪ ਪ੍ਰਚੰਡ ਅਗਨੀ ਤੇ ਮੋਹ ਮਮਤਾ ਨੂੰ ਸਜਾਲ ਦੇਣਾ ਕਰ, ਸਾੜ ਦੇਣਾ ਕਰ। ਮਹਾਰਾਜ ਕਹਿੰਦੇ ਐਸੀ ਆਪਣੇ ਜੀਵਨ ਦੇ ਵਿੱਚ ਪੂਜਾ ਧਾਰਨ ਕਰ। ਏਕੋ ਵੇਖੋ ਆਵਰ ਨਾ ਪਾਲ, ਤੇ ਫਿਰ ਇੱਕ ਪਰਮਾਤਮਾ ਦੇ ਸਰੂਪ ਨੂੰ ਸਭ ਜੀਵਾਂ ਦੇ ਵਿੱਚ ਵੇਖਣਾ ਕਰ। ਹੋਰ ਵਾਹਿਗੁਰੂ ਜੀ ਦੇ ਸਰੂਪ ਤੋਂ ਬਿਨਾਂ ਕਿਸੇ ਦੀ ਭਾਲ ਨਾ ਕਰਨਾ ਕਰ। ਸਭ ਥਾਵਾਂ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਐਸਾ ਨਿਸ਼ਚੈ ਪੂਰਵਕ ਪਰਮਾਤਮਾ ਦੇ ਸਰੂਪ ਨੂੰ ਦੇਖਣਾ ਕਰ। ਚੀਨੈ ਤਤ ਗਗਨ 10 ਦਵਾਰ, ਜਿਹੜਾ ਆਪਣੇ ਹਿਰਦੇ ਅੰਦਰ ਪਰਮਾਤਮਾ ਦੇ ਸਰੂਪ ਰੂਪੀ ਤੱਤ ਨੂੰ ਜਾਣ ਲੈਣਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰੂਪ ਦੀ ਅਭੇਦਤਾ ਹੈ, ਪਰਮਾਤਮਾ ਦੀ ਪ੍ਰਾਪਤੀ ਹੈ। ਚੀਨੈ ਤਤ ਗਗਨ 10 ਦਵਾਰ, ਗਗਨ ਕਹਿੰਦੇ ਨੇ ਆਕਾਸ਼ ਨੂੰ, ਹਿਰਦਾ ਰੂਪੀ ਆਕਾਸ਼ ਹੈ, 10 ਇੰਦਰੀਆਂ ਰੂਪੀ ਦਰਵਾਜ਼ਾ ਹੈ। ਇਹ ਜਾਣੋ ਕਿ ਸਰੀਰ ਹੈ, ਇਹ ਵੱਡਾ ਬ੍ਰਹਿਮੰਡ ਦੀ ਤਰ੍ਹਾਂ ਪਰਮਾਤਮਾ ਨੇ ਬਣਾਇਆ ਹੋਇਆ ਹੈ। ਇਹ ਸਰੀਰ ਹੀ ਇੱਕ ਬ੍ਰਹਿਮੰਡ ਹੈ, ਇਹਦੇ ਵਿੱਚ ਹਿਰਦਾ ਰੂਪੀ ਆਕਾਸ਼ ਹੈ ਤੇ ਸਭ ਸਿਧਾਂਤਾਂ ਦਾ ਤਤ ਰੂਪੀ ਪਰਮਾਤਮਾ ਆਕਾਸ਼ ਦੀ ਤਰ੍ਹਾਂ ਇਸ ਹਿਰਦੇ ਅੰਦਰ ਛਾਇਆ ਹੋਇਆ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ ਵਾਹਿਗੁਰੂ ਦੇ ਸਰੂਪ ਨੂੰ ਹੈ ਜੀਵ ਤੂੰ ਜਾਣਨਾ ਕਰ। ਹਰ ਮੁਖ ਪਾਠ ਪੜੈ ਵਿਚਾਰ, ਤੇ ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਮੁਖ ਤੋਂ ਪਾਠ ਪੜ੍ਹਨਾ, ਨਾਮ ਰੂਪੀ ਪਾਠ ਨੂੰ ਉਚਾਰਨ ਕਰਨਾ, ਜਾਂ ਫਿਰ ਗੁਰੂ ਸ਼ਬਦ ਦੀ ਵਿਚਾਰ ਕਰਨੀ। ਮਹਾਰਾਜ ਕਹਿੰਦੇ ਇਹੋ ਵੇਦਾਂ ਦਾ ਪਾਠ ਪੜ੍ਹਨਾ ਹੈ
ਇਹੋ ਹੀ 18 ਪੁਰਾਣਾਂ ਦਾ ਪਾਠ ਪੜ੍ਹਨ ਦੀ ਤਰ੍ਹਾਂ ਹੈ। ਭੋਜਨ ਭਾਉ ਭਰਮ ਭਾਉ ਭਾਗੈ। ਜੋ ਪ੍ਰਮਾਤਮਾ ਦਾ ਪ੍ਰੇਮ ਹਿਰਦੇ ਵਿੱਚ ਧਾਰਨ ਕਰਨਾ, ਇਹ ਅਸਲ ਦੇ ਵਿੱਚ ਸੱਚਾ ਭੋਜਨ ਹੈ। ਭੋਜਨ ਭਾਉ, ਮਹਾਰਾਜ ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰੇਮ ਰੂਪੀ ਭੋਜਨ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਤੇ 5 ਪ੍ਰਕਾਰ ਦੇ ਭਰਮ, 7 ਪ੍ਰਕਾਰ ਦੇ ਭੈ ਸਭ ਭੱਜ ਜਾਣਗੇ। ਆਪਣੇ ਆਪ ਤੈਨੂੰ ਛੱਡ ਕਰਕੇ ਦੌੜ ਜਾਣਗੇ ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰੇਮ ਰੂਪੀ ਭੋਜਨ ਧਾਰਨ ਕਰ ਲਵੇਂਗਾ। ਪਾਹਰੂਅਰਾ ਛਬ ਚੋਰ ਨਾ ਲਾਗੈ। ਹਜੂਰ ਕਹਿੰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਪਹਿਰੇਦਾਰ ਬਣਾ ਲਿਆ, ਉਹਨਾਂ ਨੂੰ ਵਿਕਾਰਾਂ ਰੂਪੀ ਚੋਰ ਨਹੀਂ ਆ ਕਰਕੇ ਸੰਨ ਲਾ ਸਕੇ। ਪਾਹਰੂਆ ਰਾਸ਼ਬ, ਮੁੱਖ ਪਾਠ ਸਾਧ ਸੰਗਤ ਜੀ ਇਹੋ ਕਰਨਾ। ਪਾਹਰੂਆ ਰਾਸ਼ਬ ਜੋ ਸੰਪਰਦਾਇ ਪਾਠ ਕਰਾਇਆ ਜਾਂਦਾ ਹੈ, ਉਵੇਂ ਪਾਹਰੂਆ ਤੇ ਸ਼ਬ ਪਾਠ ਵੀ ਕੀਤਾ ਜਾਂਦਾ ਹੈ। ਪਰ ਜੋ ਸੰਪਰਦਾਇ ਵਿੱਚ ਪੜ੍ਹਾਇਆ ਜਾਂਦਾ ਨਾ, ਦਮਦਮੇ ਟਕਸਾਲ ਦੇ ਵਿੱਚ ਮੁੱਖ ਪਾਠ ਇਹੋ ਕੀਤਾ ਜਾਂਦਾ ਹੈ ਪਾਹਰੂਆ ਰਾਸ਼ਬ। ਰਾਸ਼ਬ ਕਹਿੰਦੇ ਨੇ ਰੱਖਿਆ ਕਰਨ ਵਾਲੇ ਨੂੰ, ਪਹਿਰੇਦਾਰ ਨੂੰ। ਘਰ ਦੇ ਵਿੱਚ ਸਾਧ ਸੰਗਤ ਜੀ ਦਰਵਾਜ਼ੇ ਦੇ ਪਹਿਰੇਦਾਰ ਹੋਵੇ ਤੇ ਚੋਰ ਆ ਕੇ ਘਰ ਦੇ ਵਿੱਚੋਂ ਵਸਤੂਆਂ ਪਦਾਰਥ ਨਹੀਂ ਚੋਰੀ ਕਰਕੇ ਲੈ ਕੇ ਜਾ ਸਕਦੇ। ਤੇ ਮਹਾਰਾਜ ਕਹਿੰਦੇ ਕਿ ਜਿਸ ਦਾ ਪਹਿਰੇਦਾਰ ਪਰਮਾਤਮਾ ਬਣ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦਾ ਰੱਖਿਅਕ ਬਣ ਜਾਂਦਾ ਹੈ, ਉੱਥੇ ਵਿਕਾਰਾਂ ਰੂਪੀ ਚੋਰ ਕਦੇ ਸੰਨ ਨਹੀਂ ਲਾ ਸਕਦੇ। ਸ਼ੁਭ ਗੁਣਾ ਰੂਪੀ ਪਦਾਰਥਾਂ ਵਸਤੂਆਂ ਨੂੰ ਚੁਰਾ ਕੇ ਨਹੀਂ ਲੈ ਕੇ ਜਾ ਸਕਦੇ। ਪਰਮਾਤਮਾ ਜਿਨ੍ਹਾਂ ਦਾ ਪਹਿਰੇਦਾਰ ਬਣ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੀ ਸਤਿਗੁਰੂ ਜੀ ਨੇ ਭਾਈ ਜੋਗਾ ਸਿੰਘ ਜੀ ਦੇ ਆਪ ਰੱਖਿਆ ਕੀਤੀ ਨਾ, ਪਹਿਰੇਦਾਰ ਬਣ ਕੇ ਸਾਰੀ ਰਾਤ ਪਹਿਰਾ ਦਿੱਤਾ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਨਰਕਾਂ ਦੀ ਪਾਪ ਦੀ ਅੱਗ ਦੇ ਵਿੱਚ ਪੈਣੇ ਤੋਂ ਬਚਾ ਲਿਆ। ਗਰੀਬ ਨਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਿੱਖ ਦੀ ਰੱਖਿਆ ਕਰਦੇ ਹੈ। ਮਹਾਰਾਜ ਕਹਿੰਦੇ ਜੋ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲੈਂਦਾ, ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ, ਪਹਿਰੂਆ ਰਾਸ਼ਬ ਚੋਰ ਨਾ ਲਾਗੈ। ਰੱਖਿਆ ਕਰਨ ਵਾਲੇ ਜੋ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਨੂੰ ਆਪਣੇ ਪਹਿਰੇਦਾਰ ਬਣਾ ਲੈਂਦੇ ਆ, ਭਾਵ ਕਿ ਮਹਾਰਾਜ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਹਨ। ਮਨ ਬਾਣੀ ਸਰੀਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੇ ਹਨ। ਹਜੂਰ ਆਪ ਕਿਰਪਾ ਕਰਕੇ ਰੱਖਿਆ ਕਰਦੇ ਆ। ਉੱਥੇ ਔਗਣਾ ਰੂਪੀ ਵਿਘਨਾ, ਪਾਪ ਕਰਮਾਂ ਰੂਪੀ ਵਿਕਾਰਾਂ ਵਿਸ਼ਿਆਂ ਰੂਪੀ ਇਹ ਚੋਰ ਕਦੇ ਵੀ ਆ ਕਰਕੇ ਜੀਵ ਦੇ ਅੰਦਰੋਂ ਸ਼ੁਭ ਗੁਣਾ ਰੂਪੀ ਪਦਾਰਥ ਚੁਰਾ ਨਹੀਂ ਸਕਦੇ। ਤਿਲਕ ਲਿਲਾਟ ਜਾਣੈ ਪ੍ਰਭ ਏਕ। ਹੇ ਮਹਾਰਾਜ ਸਾਹਿਬ ਜੀ, ਬ੍ਰਾਹਮਣ ਫੇਰ ਆਖਦਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿ ਮਹਾਰਾਜ ਬ੍ਰਾਹਮਣ ਤਾਂ ਮਸਤਕ ਤੇ ਟਿੱਕਾ ਵੀ ਲਗਾਵੰਦਾ ਹੈ, ਤਿਲਕ ਵੀ ਲਗਾਵਣਾ ਕਰਦਾ। ਤੇ ਹਜੂਰ ਨੇ ਉਚਾਰਨ ਕੀਤਾ ਜੋ ਪ੍ਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਸਭ ਜੀਵਾਂ ਦੇ ਅੰਦਰ ਦੇਖਣਾ ਹੈ, ਇਹੋ ਮਸਤਕ ਦਾ ਲਿਲਾਟ ਭਾਵ ਕਿ ਤਿਲਕ ਲਾਉਣ ਦੀ ਤਰ੍ਹਾਂ ਹੈ। ਹਰ ਇੱਕ ਘਟ ਦੇ ਅੰਦਰ ਇੱਕ ਪ੍ਰਮਾਤਮਾ ਦੀ ਜਾਗਦੀ ਹੋਈ ਜੋਤ ਨੂੰ ਦੇਖਣਾ, ਨਿਸ਼ਚੈ ਕਰਕੇ ਜਾਣਨਾ ਕਿ ਪਰਮੇਸ਼ਰ ਸਭ ਜੀਵਾਂ ਦੇ ਅੰਦਰ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂ ਬਸੈ, ਘਟ ਘਟ ਕੇ ਅੰਤਰ ਕੀ ਜਾਣਤ, ਭਰੇ ਬੁਰੇ ਕੀ ਪੀਰ ਪਛਾਨਤ। ਸਭ ਥਾਵਾਂ ਤੇ ਪਰਿਪੂਰਵਕ ਪਰਮੇਸ਼ਰ ਨੂੰ ਜਾਣਨਾ ਇਹ ਮਸਤਕ ਦੇ ਤਿਲਕ ਲਾਉਣ ਦੀ ਤਰ੍ਹਾਂ ਹੈ। ਬੂਝੈ ਬ੍ਰਹਮ ਅੰਤਰ ਵਿਵੇਕ। ਹਜੂਰ ਕਹਿੰਦੇ ਜਿਸ ਜੀਵ ਦੇ ਅੰਦਰ ਹਿਰਦੇ ਦੇ ਅੰਦਰ ਵਿਵੇਕ ਭਾਵ ਕਿ ਵਿਵੇਕ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਜੀਵ ਈਸ਼ ਦੀ ਏਕਤਾ ਦੀ ਸੋਝੀ ਜਿਸ ਜੀਵ ਨੂੰ ਪ੍ਰਾਪਤ ਹੋ ਗਈ ਹੈ, ਜਾਣੋ ਕਿ ਬੂਝਿਆ ਬ੍ਰਹਮ ਉਸ ਨੇ ਪਰਮਾਤਮਾ ਦੇ ਸਰੂਪ ਨੂੰ ਬੁੱਝ ਲਿਆ ਹੈ। ਆਚਾਰੀ ਨਹੀਂ ਜੀਤਿਆ ਜਾਏ। ਕਿ ਹੋਰ ਜਿੰਨੇ ਵੀ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜੀਵ ਨੇ ਕਰਤੱਵ ਕਰਨੇ ਹੈ, ਜਿੰਨੇ ਮਰਜੀ ਕੋਈ ਸੰਸਾਰ ਦੇ ਤਪ ਸਾਧਨਾ ਜਲ ਧਾਰਾ ਇਤਿਆਦਿਕ ਜਿੰਨੇ ਮਰਜੀ ਤਪ ਕਰ ਲੈਣਾ ਕਰੇ, ਪਰ ਨਹੀਂ ਜੀਤਿਆ ਜਾਏ। ਮਨ ਨੂੰ ਕਦੇ ਜਿੱਤਿਆ ਨਹੀਂ ਜਾ ਸਕਦਾ। ਕੇਵਲ ਪਰਮੇਸ਼ਰ ਦਾ ਨਾਮ ਹੈ, ਗੁਰੂ ਸ਼ਬਦ ਹੈ ਜੋ ਮਨ ਨੂੰ ਜਿੱਤਣ ਦੇ ਸਮਰੱਥ ਹੈ, ਜੀਵ ਦਾ ਸਹਾਇਕ ਬਣਦਾ। ਨਹੀਂ ਤੇ ਸਾਧ ਸੰਗਤ ਜੀ ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਮਨ ਕਿੱਥੇ ਵਸ ਵਿੱਚ ਆਉਂਦਾ? ਤੇ ਮਹਾਰਾਜ ਕਹਿੰਦੇ ਜੇ ਮਨ ਜਿੱਤ ਲਵੇ ਤੇ ਜਾਣੋ ਕਿ ਉਹ ਮਨੁੱਖ ਸਾਰੇ ਜਗਤ ਨੂੰ ਜਿੱਤ ਲੈਂਦਾ ਹੈ।
ਮਨ ਜੀਤੈ ਜਗ ਜੀਤ। ਤੇ ਸਾਧ ਸੰਗਤ ਜੀ ਭਰਤਰੀ ਦੀ ਦੇ ਬੜੇ ਪਿਆਰੇ ਬਚਨ ਹਨ। ਕਹਿੰਦੇ ਮਨ ਰਿਪ ਜੀਤਾ ਸਭ ਰਿਪ ਜੀਤੇ। ਰਿਪ ਕਹੀਏ ਕਿ ਵੈਰੀ, ਜਿਸ ਮਨੁੱਖ ਦਾ ਮਨ ਰੂਪੀ ਵੈਰੀ ਇਹ ਦੁਸ਼ਮਣ ਜਿਉਂਦਾ ਹੈ, ਜਾਣੋ ਕਿ ਸੰਸਾਰ ਦੇ ਅੰਦਰ ਸਾਰੇ ਦੁਸ਼ਮਣ ਅਜੇ ਜਿਉਂਦੇ ਹਨ। ਮਨ ਰਿਪ ਜੀਤੋ ਸਭ ਰਿਪ ਜੀਤੇ। ਤੇ ਜਿਸ ਨੇ ਮਨ ਦੁਸ਼ਮਣ ਨੂੰ ਜਿੱਤ ਲਿਆ, ਫਤਿਹ ਪ੍ਰਾਪਤ ਕਰ ਲਈ, ਆਪਣੇ ਵਸ ਕਰ ਲਿਆ, ਜਾਣੋ ਕਿ ਉਹਦੇ ਸੰਸਾਰ ਦੇ ਸਾਰੇ ਦੁਸ਼ਮਣ ਆਪਣੇ ਆਪ ਵਸ ਵਿੱਚ ਹੋ ਗਏ ਹਨ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹੈ, ਆਚਾਰੀ ਨਹੀਂ ਜੀਤਿਆ ਜਾਏ। ਹੇ ਜੀਵ, ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਸ਼ਬਦ ਦਾ ਆਸਰਾ ਲਈ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਕਰਤੱਵ ਕਰ ਕਰਕੇ ਦੇਖ ਲੈ, ਪਰ ਮਨ ਨੂੰ ਕਦੇ ਜਿੱਤ ਨਹੀਂ ਸਕੇਗਾ। ਪਾਠ ਪੜੈ ਨਹੀਂ ਕੀਮਤ ਪਾਏ। ਤੇ ਵੇਦਾਂ ਸ਼ਾਸਤਰਾਂ ਦਾ, ਪੁਰਾਣਾਂ ਦਾ ਇਕੱਲਾ ਪਾਠ ਪੜ੍ਹਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਰੂਪ ਕੀਮਤ ਨਹੀਂ ਪਾ ਸਕੇਗਾ। ਹੇ ਜੀਵ, ਵਾਹਿਗੁਰੂ ਜੀ ਦੇ ਸਰੂਪ ਰੂਪੀ ਕੀਮਤ ਨਹੀਂ ਪਾਈ ਜਾ ਸਕਦੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਜਨ ਕੀਤੇ ਤੋਂ ਬਿਨਾਂ। ਇਕੱਲਾ ਵੇਦਾਂ ਦਾ ਪਾਠ ਪੜ੍ਹਨ ਦੇ ਨਾਲ ਹੀ ਪਰਮੇਸ਼ਰ ਨੂੰ ਨਹੀਂ ਪਾਇਆ ਜਾ ਸਕਦਾ। ਅਸ਼ਟਦਸੀ ਚਾਹੋ ਭੇਦ ਨਾ ਪਾਇਆ। ਅਸ਼ਟਦਸੀ ਕਹੀਏ ਕਿ 8 ਤੇ 10, 18 ਪੁਰਾਣ ਤੇ ਚਾਹੋਂ 4 ਜਿਹੜੇ ਵੇਦ ਹਨ। ਹਜੂਰ ਕਹਿੰਦੇ ਇਹਨਾਂ ਨੇ ਵੀ ਪ੍ਰਮਾਤਮਾ ਦਾ ਭੇਦ ਨਹੀਂ ਪਾਉਣਾ ਕੀਤਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਕੋਈ ਭੇਦ ਨਹੀਂ ਪਾ ਸਕਿਆ, ਤੇ ਇਹਨਾਂ ਦਾ ਪਾਠ ਪੜ੍ਹਨ ਵਾਲਿਆਂ ਨੇ ਵੀ ਪ੍ਰਮਾਤਮਾ ਦੇ ਸਰੂਪ ਦਾ ਭੇਦ ਨਹੀਂ ਪਾਵਣਾ ਕੀਤਾ। ਨਾਨਕ ਸਤਿਗੁਰ ਬ੍ਰਹਮ ਦਿਖਾਇਆ। हे ਮਹਾਰਾਜ, ਫਿਰ ਪ੍ਰਮਾਤਮਾ ਦਾ ਬ੍ਰਹਮ ਸਰੂਪ ਕਿਹਨਾਂ ਨੂੰ ਨਜ਼ਰ ਆਇਆ? ਕਹਿੰਦੇ ਜਿਨ੍ਹਾਂ ਤੇ ਪੂਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਤੇ ਬਖਸ਼ਿਸ਼ ਕੀਤੀ ਹੈ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਬ੍ਰਹਮ ਵਾਹਿਗੁਰੂ ਜੀ ਦਾ ਸਰੂਪ ਸਭ ਥਾਵਾਂ ਤੇ ਦਿਖਾ ਦਿੱਤਾ ਹੈ, ਜਿਨ੍ਹਾਂ ਤੇ ਪੂਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਸਾ ਮਹੱਲਾ ਪਹਿਲਾ। ਸੇਵਕ ਦਾਸ ਭਗਤ ਜਨ ਸੋਈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਨੂੰ ਬੇਨਤੀ ਕਰਕੇ ਸਿੱਖਾਂ ਨੇ ਪੁੱਛਿਆ, ਮਹਾਰਾਜ ਅਸਲ ਦੇ ਵਿੱਚ ਸੇਵਕ, ਦਾਸ ਜਾਂ ਭਗਤ ਕੌਣ ਹੋ ਸਕਦਾ ਹੈ? ਮਹਾਰਾਜ ਬੜੇ ਬੜੇ ਲੋਕ ਆਪਣੇ ਆਪ ਨੂੰ ਦਾਸ, ਕੋਈ ਭਗਤ, ਕੋਈ ਕਹਿੰਦਾ ਕਿ ਮੈਂ ਬੜਾ ਵੱਡਾ ਸੇਵਕ ਹਾਂ, ਮੇਰੇ ਵਰਗਾ ਕੋਈ ਭਗਤ ਨਹੀਂ ਹੈ, ਮੇਰੇ ਵਰਗਾ ਕੋਈ ਨਿਮਰਤਾਵਾਨ ਦਾਸ ਨਹੀਂ ਹੈ। ਮਹਾਰਾਜ ਬੜੇ ਬੜੇ ਸੰਸਾਰ ਦੇ ਲੋਕ ਦਾਸ, ਭਗਤ, ਸੇਵਕ ਅਖਵਾਉਂਦੇ ਆ। ਆਪ ਕਿਰਪਾ ਕਰਕੇ ਦੱਸੋ, ਭਗਤ, ਦਾਸ, ਸੇਵਕ ਕਿਹੋ ਜਿਹਾ ਹੁੰਦਾ? ਮਹਾਰਾਜ ਕਿਸ ਨੂੰ ਮੰਨਣਾ ਚਾਹੀਦਾ? ਸਤਿਗੁਰੂ ਜੀ ਫਰਮਾਉਂਦੇ ਹਨ, ਸੇਵਕ ਦਾਸ ਭਗਤ ਜਨ ਸੋਈ। ਹਜੂਰ ਕਹਿੰਦੇ ਹਨ, ਸੇਵਕ ਜਿਹੜਾ ਸੇਵਾ ਕਰਨ ਵਾਲਾ, ਨਿਮਰਤਾਵਾਨ ਹੋ ਕੇ ਸੇਵਾ ਕਰਦਾ ਹੈ, ਤੇ ਦਾਸ ਜਿਹੜਾ ਦਾਸਾ ਭਾਵ ਧਾਰਨ ਕਰਨ ਵਾਲਾ, ਭਗਤ ਜਿਹੜਾ ਪ੍ਰੇਮਾ ਭਗਤੀ ਕਰਨ ਵਾਲਾ, ਜਨ ਉਹੋ ਹੀ ਬਣ ਸਕਦਾ ਹੈ। ਠਾਕੁਰ ਕਾ ਦਾਸ ਗੁਰਮੁਖ ਹੋਈ। ਜੋ ਪਰਮਾਤਮਾ ਦਾ ਦਾਸ ਬਣ ਕੇ ਰਹਿੰਦਾ, ਗੁਰਾਂ ਦੇ ਉਪਦੇਸ਼ ਦੁਆਰਾ, ਭਾਵ ਕਿ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਦਾ, ਮਹਾਰਾਜ ਜੀ ਕਹਿੰਦੇ ਉਹ ਅਸਲ ਦੇ ਵਿੱਚ ਦਾਸ ਹੈ, ਉਹ ਅਸਲ ਦੇ ਵਿੱਚ ਸੱਚਾ ਸੇਵਕ ਹੈ, ਉਹ ਹੀ ਅਸਲ ਦੇ ਵਿੱਚ ਸੱਚਾ ਭਗਤ ਹੋ ਸਕਦਾ ਹੈ, ਜੋ ਪਰਮੇਸ਼ਰ ਦੇ ਬਾਣੀ ਨੂੰ ਸਤ ਕਰਕੇ ਮੰਨਦਾ ਹੈ। ਜਿਨ ਸਿਰ ਸਾਜੀ ਤਿਨ ਫੁਨ ਗੋਈ। ਨਿਸ਼ਚੈ ਕਰਕੇ ਇਉਂ ਜਾਣਦਾ ਹੋਵੇ ਕਿ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਸਿਰਜੀ ਹੈ ਨਾ, ਜੀਵਾਂ ਨੂੰ ਪੈਦਾ ਕੀਤਾ ਹੈ, ਤਿਨਹਿ ਫੁਨ ਗੋਈ, ਤੇ ਉਸੇ ਪ੍ਰਮਾਤਮਾ ਨੇ ਹੀ ਗੋਈ ਅਲੋਪ ਕੀਤੀ ਹੈ। ਉਹ ਪ੍ਰਮਾਤਮਾ ਹੀ ਇਸ ਨੂੰ ਛੁਪਾਉਣ ਵਾਲਾ ਹੈ, ਪਰਮਾਤਮਾ ਹੀ ਆਪਣੇ ਵਿੱਚ ਲੀਨ ਕਰਨ ਵਾਲਾ ਹੈ। ਤਿਸ ਬਿਨ ਦੂਜਾ ਆਵਰ ਨਾ ਕੋਈ। ਤੇ ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਨਹੀਂ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਜੋ ਜੀਵਾਂ ਦੀ ਪਰਵਰਿਸ਼ ਕਰਦਾ ਹੋਵੇ। ਇੱਕ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ ਹੋ ਸਕਦਾ। ਸਾਚ ਨਾਮ ਗੁਰ ਸ਼ਬਦ ਵਿਚਾਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਦਾ ਸਤ ਹੈ, ਤਿੰਨਾਂ ਕਾਲਾਂ ਦੇ ਵੀ ਸੱਚ ਹੈ, ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਦੇ ਵੀ ਸੱਚ ਪਰਮੇਸ਼ਰ ਦਾ ਨਾਮ ਹੈ। ਪਰ ਜੀਵ ਨੂੰ ਸੋਝੀ ਤਾਂ ਆਉਂਦੀ ਹੈ, ਵਿਸ਼ਵਾਸ ਤਾਂ ਆਉਂਦਾ ਹੈ ਹਿਰਦੇ ਅੰਦਰ,
ਜੇ ਸੱਚੇ ਸ਼ਬਦ ਦੀ ਵਿਚਾਰ ਕਰਦਾ ਹੈ। ਗੁਰਮੁਖ ਸਾਚੇ ਸਾਚਾ ਦਰਬਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਗੁਰਮੁਖ ਹਿਰਦੇ ਅੰਦਰ ਸੱਚ ਨੂੰ ਧਾਰਨ ਕਰਨ ਵਾਲੇ ਸੱਚੇ ਹੈ। ਜਿਨ੍ਹਾਂ ਨੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਸਤ ਸੰਗਤ ਰੂਪੀ ਸੱਚਾ ਦਰਬਾਰ ਜੀਵਨ ਵਿੱਚ ਧਾਰਨ ਕੀਤਾ ਹੈ। ਗੁਰਮੁਖ ਸਾਚੇ ਅਥਵਾ ਇਸ ਲੋਕ ਵਿੱਚ ਵੀ ਗੁਰਮੁਖ ਪਿਆਰੇ ਸੱਚੇ ਨੇ। ਸਾਚਾ ਦਰਬਾਰ ਤੇ ਪ੍ਰਮਾਤਮਾ ਦੇ ਸੱਚੇ ਸਰੂਪ ਰੂਪੀ ਦਰਬਾਰ ਵਿੱਚ, ਵਾਹਿਗੁਰੂ ਜੀ ਦੀ ਸੱਚੀ ਦਰਗਾਹ ਰੂਪੀ ਦਰਬਾਰ ਦੇ ਵਿੱਚ ਵੀ ਉਹ ਸੱਚੇ ਹਨ। ਲੋਕ ਪਰਲੋਕ ਦੇ ਵਿੱਚ ਗੁਰਮੁਖ ਪਿਆਰੇ ਹਿਰਦੇ ਕਰਕੇ, ਤਨ ਕਰਕੇ, ਮਨ ਕਰਕੇ ਸੱਚੇ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸੱਚਾ ਅਰਜ ਸੱਚੀ ਅਰਦਾਸ। ਅਰਜ ਕਹੀਏ ਕਿ ਜਿਹੜਾ ਸੁਣਨ ਵਾਲਾ, ਅਰਜ ਵੀ ਸਾਧ ਸੰਗਤ ਦੀ ਅਰਦਾਸ ਹੁੰਦੀ ਹੈ। ਅਰਜੀ ਜਿਵੇਂ ਕਹਿ ਦਿੰਦੇ ਹਾਂ, ਤੇ ਅਰਜ ਜੱਜੇ ਨੂੰ ਔਂਕੜ ਲੱਗਾ, ਭਾਵ ਅਰਜ ਜਿਹੜਾ ਸੁਣਨ ਵਾਲਾ, ਅਰਦਾਸ ਸੁਣਨੇ ਵਾਲਾ ਜੋ ਪਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ ਹੈ। ਸੱਚਾ ਅਰਜ ਸੱਚੀ ਅਰਦਾਸ। ਜੇ ਜੀਵ ਹਿਰਦਿਓਂ ਸੱਚੇ ਦਿਲੋਂ ਹੋ ਕੇ ਅਰਦਾਸ ਕਰਦਾ ਤੇ ਮਹਾਰਾਜ ਕਹਿੰਦੇ ਸੱਚਾ ਅਰਜ, ਸੱਚਾ ਸੁਣਨ ਵਾਲਾ ਅਰਜ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਸੁਣਦਾ ਹੈ, ਜੇ ਹਿਰਦਿਓਂ ਹੋ ਕਰਕੇ ਕਰਦਾ ਹੈ। ਨਹੀਂ ਤਾਂ ਮਹਾਰਾਜ ਜੀ ਦੇ ਉਵੇਂ ਬਚਨ ਆਉਂਦੇ ਨੇ, ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕਸੁੱਧੇ ਜਾਹੇ। ਜੇ ਮਨ ਵਿੱਚ ਖੋਟ ਹੈ ਤੇ ਸੀਸ ਝੁਕਾਉਣ ਦਾ ਤੇਰਾ ਕੋਈ ਲਾਭ ਨਹੀਂ ਹੈ। ਜੇ ਮਨ ਦੇ ਵਿੱਚ ਛਲ ਧਾਰਨ ਕੀਤੇ ਹੋਏ ਹੈ, ਫਿਰ ਡੰਡ ਬੈਠਕਾਂ ਤਾਂ ਬਾਰ-ਬਾਰ ਝੁਕਦੇ ਤੇ ਪਹਿਲਵਾਨ ਵੀ ਹੈ, ਉਹ ਕੋਈ ਨਮਸਕਾਰਾਂ ਥੋੜਾ ਕਰਦੇ ਹੈ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਸੱਚਾ ਹਿਰਦਿਓਂ ਹੋ ਕੇ ਅਰਦਾਸ ਕਰਦਾ ਪਿਆ ਤੇ ਸੱਚਾ ਪਰਮੇਸ਼ਰ ਸੁਣਨ ਵਾਲਾ ਹੈ। ਮਹਿਲੀ ਖਸਮ ਸੁਣੇ ਸਾਬਾਸ। ਅਕਾਲ ਪੁਰਖ ਪ੍ਰਮਾਤਮਾ ਉਹ ਜੀਵ ਦੀ ਅਰਦਾਸ ਕੀਤੀ ਹੋ ਬੇਨਤੀ ਨੂੰ ਜ਼ਰੂਰ ਸੁਣਦਾ ਹੈ। ਮਹਿਲੀ ਖਸਮ ਸੁਣੇ, ਮਾਲਕ ਸਾਰੀ ਸ੍ਰਿਸ਼ਟੀ ਦਾ ਮਾਲਕ ਪ੍ਰਮਾਤਮਾ ਸੁਣਦਾ ਹੈ ਤੇ ਜੀਵ ਨੂੰ ਸ਼ਾਬਾਸ਼ ਦਿੰਦਾ ਹੈ। ਪ੍ਰਮਾਤਮਾ ਜੀਵ ਨੂੰ ਧੰਨਤਾ ਦੇ ਜੋ ਕਹਿੰਦਾ ਹੈ, ਸ਼ਾਬਾਸ਼ ਦਿੰਦਾ ਹੈ ਜਿਹੜਾ ਹਿਰਦਿਓਂ ਹੋ ਕੇ ਅਰਦਾਸ ਕਰਦਾ, ਭਾਵ ਜਿਹੜਾ ਇੱਕ ਤੇ ਭਰੋਸਾ ਰੱਖਦਾ, ਜਿਹੜਾ ਦਰ ਦਰ ਤੇ ਭਟਕਦਾ ਫਿਰਦਾ। ਸਾਧ ਸੰਗਤ ਜੀ, ਉਹ ਪਰਮਾਤਮਾ ਦੇ ਘਰ ਦੇ ਵਿੱਚ ਕਿਵੇਂ ਉਹ ਪਰਮੇਸ਼ਰ ਦੀ ਪ੍ਰਸੰਨਤਾ ਪਾ ਸਕਦਾ ਹੈ? ਕਦੇ ਕਿਸੇ ਦਰ ਤੇ, ਕਦੇ ਕਿਸੇ ਦਰ ਤੇ। ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ ਬਣ ਗਿਆ। ਨਾਮ ਹੀ ਉੱਦਾਂ ਦਾ ਰਖਾ ਲਿਆ, ਭੇਖ ਵੀ ਉਹੋ ਜਿਹਾ ਬਣਾ ਲਿਆ ਜਿੱਦਾਂ ਦੇ ਥਾਂ ਤੇ ਗਿਆ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕ ਚਰਨ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ, ਜਿਵੇਂ ਸਾਧ ਸੰਗਤ ਜੀ ਮਹਾਂਪੁਰਖ ਪੜ੍ਹਦੇ ਹੁੰਦੇ ਆ ਨਾ, ਇੱਕ ਤੱਕਿਆ ਆਸਰਾ ਤੇਰਾ ਹੋਰ ਸਭੇ ਢਾਈਆਂ ਢੇਰੀਆਂ। ਮਹਾਰਾਜ ਕੇਵਲ ਇੱਕ ਤੁਹਾਡਾ ਹੀ ਆਸਰਾ ਤੱਕਿਆ। ਹੇ ਮਹਾਰਾਜ, ਕੇਵਲ ਆਪ ਜੀ ਦੇ ਚਰਨਾਂ ਦਾ ਹੀ ਸਾਨੂੰ ਭਰੋਸਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਆਸਾ ਸਭੇ ਲਾਹੇ ਕਾ ਏਕਾ ਆਸ ਕਮਾਓ। ਇਸ ਸੰਸਾਰ ਭਰ ਦੀਆਂ ਸਭ ਆਸਾਂ ਲਾ ਕੇ ਕੇਵਲ ਆਪ ਜੀ ਦੇ ਚਰਨਾਂ ਦੀ ਆਸ ਧਾਰਨ ਕੀਤੀ ਹੈ। ਕੇਵਲ ਆਪ ਜੀ ਦੇ ਚਰਨਾਂ ਦਾ ਹੀ ਮਹਾਰਾਜ ਅਸਾਂ ਨੇ ਆਸਰਾ ਲਿਆ ਤੇ ਪ੍ਰਮਾਤਮਾ ਵੀ ਜੀਵ ਦੀ ਅਰਦਾਸ ਸੁਣ ਕਰਕੇ ਸ਼ਾਬਾਸ਼ ਦਿੰਦਾ ਹੈ। ਜੀਵ ਨੂੰ ਅਕਾਲ ਪੁਰਖ ਪ੍ਰਮਾਤਮਾ ਸੋਝੀ ਬਖਸ਼ਿਸ਼ ਕਰਦਾ ਹੈ, ਜੀਵ ਤੇ ਬਖਸ਼ਿਸ਼ ਕਰ ਦਿੰਦਾ ਹੈ। ਸੱਚਾ ਤਖਤ ਬੁਲਾਵੈ ਸੋਏ। ਫਿਰ ਅਕਾਲ ਪੁਰਖ ਵਾਹਿਗੁਰੂ ਉਸ ਵਡਭਾਗੇ ਪੁਰਖ ਨੂੰ ਆਪਣੇ ਸੱਚੇ ਸਰੂਪ ਰੂਪੀ ਤਖਤ ਤੇ ਬੁਲਾ ਲੈਂਦਾ ਹੈ। ਪ੍ਰਮਾਤਮਾ ਦਾ ਸੱਚਾ ਤਖਤ ਹੈ ਨਾ, ਸਰੂਪ ਰੂਪੀ ਤਖਤ ਸਦਾ ਰਹਿਣ ਵਾਲਾ ਹੈ, ਸਦਾ ਅਟਲ ਰਹਿਣ ਵਾਲਾ ਹੈ। ਦੇ ਵਡਿਆਈ ਕਰੇ ਸੋ ਹੋਏ। ਤੇ ਪ੍ਰਮਾਤਮਾ ਆਪਣੇ ਸਰੂਪ ਰੂਪੀ ਵਡਿਆਈ ਬਖਸ਼ਿਸ਼ ਕਰ ਦਿੰਦਾ ਹੈ, ਜਾਂ ਗੁਰਮੁਖਾਂ ਨੂੰ ਭਗਤੀ ਰੂਪ ਨਾਮ ਜਪਣ ਰੂਪ ਵਡਿਆਈ ਦੇ ਕਰਕੇ ਪ੍ਰਮਾਤਮਾ ਨਿਵਾਜ ਦਿੰਦਾ ਹੈ। ਕਰੇ ਸੋ ਹੋਏ, ਜੋ ਪ੍ਰਮਾਤਮਾ ਕਰਨਾ ਚਾਹੇ ਉਹ ਕੁਝ ਹੀ ਹੁੰਦਾ ਹੈ, ਜੋ ਚਾਹੇਗਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਤੇਰਾ ਤਾਣ ਤੂੰ ਹੈ ਦੀਵਾਨ। ਹੇ ਪ੍ਰਮਾਤਮਾ, ਤਨ ਕਰਕੇ ਆਪ ਜੀ ਦਾ ਸਾਨੂੰ ਬਲ ਹੈ। ਮਹਾਰਾਜ ਮਨ ਕਰਕੇ ਵੀ ਦੀਵਾਨ ਆਪ ਜੀ ਦਾ ਹੀ ਸਾਨੂੰ ਆਸਰਾ ਹੈ। ਗੁਰ ਕਾ ਸ਼ਬਦ ਸੱਚ ਨਿਸ਼ਾਨ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਸ਼ਬਦ ਦਾ ਆਸਰਾ ਲਿਆ, ਤਿਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਸ਼ਾਨ ਸੱਚ ਸਰੂਪ ਪ੍ਰਗਟ ਹੋ ਗਿਆ ਹੈ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਤੋਂ ਸ਼ਬਦ ਲੈ ਕੇ ਆਪਣੇ ਹਿਰਦੇ ਵਿੱਚ ਧਾਰਿਆ, ਜੀਵਨ ਦੇ ਵਿੱਚ ਕਮਾਈ ਕੀਤੀ ਹੈ,
ਪਰਮਾਤਮਾ ਨੇ ਹਿਰਦਿਓਂ ਹੀ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਸਰੂਪ ਸਾਖਸ਼ਾਤ ਕਰ ਦਿੱਤਾ ਹੈ। ਮੰਨੇ ਹੁਕਮ ਸੋ ਪ੍ਰਗਟ ਜਾਏ। ਜੋ ਪਰਮਾਤਮਾ ਦਾ ਹੁਕਮ ਸਤ ਕਰਕੇ ਮੰਨਦਾ ਹੈ, ਸਤਿਗੁਰੂ ਜੀ ਦੇ ਬਚਨਾਂ ਨੂੰ ਨਿਸ਼ਚਿਤ ਕਰਕੇ ਜੀਵਨ ਦੇ ਵਿੱਚ ਮੰਨਦਾ ਹੈ ਕਿ ਮਹਾਰਾਜ ਜੋ ਆਪ ਜੀ ਨੇ ਉਪਦੇਸ਼ ਦਿੱਤਾ ਇਹਦੇ ਵਿੱਚ ਹੀ ਮੇਰਾ ਭਲਾ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਜੀ ਸਭ ਦਾ ਭਲਾ ਹੀ ਮਨਾਉਂਦੇ ਹੈ ਨਾ, ਪਰ ਸਾਡੀ ਸਾਧ ਸੰਗਤ ਜੀ ਤੁਸ਼ ਬੁੱਧੀ ਹੋਣੇ ਕਰਕੇ, ਬੇਸਮਝ ਹੋਣੇ ਕਰਕੇ ਫਿਰ ਵੀ ਅਸੀਂ ਮਹਾਰਾਜ ਜੀ ਦੇ ਬਚਨਾਂ ਤੇ ਕਈ ਵਾਰ ਸ਼ੰਕੇ ਕਰਦੇ ਹਾਂ। ਹੁਕਮਨਾਮਾ ਸਾਹਿਬ ਕਈ ਵਾਰ ਸਾਧ ਸੰਗਤ ਜੀ ਵੈਰਾਗਮਈ ਆ ਜਾਵੇ ਨਾ, ਕੋਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕੋਈ ਸਾਧ ਸੰਗਤ ਖੁਸ਼ੀ ਦਾ ਮਾਹੌਲ ਹੋਵੇ ਤੇ ਗ੍ਰੰਥੀ ਸਿੰਘ ਦੀਆਂ ਰਗਾਂ ਘੁੱਟਣ ਤੱਕ ਜਾਂਦੇ ਆ ਕਿ ਬਾਬਾ ਕਿੱਦਾਂ ਦਾ ਤੂੰ ਵਾਕ ਲਿਆ। ਇੱਦਾਂ ਹੀ ਆਪਾਂ ਸ਼ਬਦ ਬੋਲਦੇ ਆ ਨਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਆ। ਸਾਨੂੰ ਥੋੜਾ ਗਿਆਤ ਰੱਖਣਾ ਚਾਹੀਦਾ। ਇਹ ਨਹੀਂ ਕਹਿਣਾ ਚਾਹੀਦਾ ਕਿ ਕਿੱਦਾਂ ਦਾ ਮੁੱਖ ਵਾਕ ਲੈ ਲਿਆ ਜਾਂ ਕਿੱਦਾਂ ਦਾ ਆ ਗਿਆ। ਨਹੀਂ, ਮਹਾਰਾਜ ਸਾਹਿਬ ਜੀ ਜੋ ਕਰਦੇ ਭਲਾ ਹੀ ਕਰਦੇ ਹਨ। ਗਰੀਬ ਨਵਾਜ ਵੱਖਰੀ ਗੱਲ ਹੈ ਕਿ ਸਾਧ ਸੰਗਤ ਜੀ ਸਾਡੀ ਉਹ ਸਮਝ ਤੋਂ ਪਰੇ ਹੁੰਦਾ ਕਿ ਮਹਾਰਾਜ ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕਰ ਰਹੇ ਹੈ, ਪਰ ਕਹਿੰਦੇ ਕਿ ਮੰਨੇ ਹੁਕਮ, ਜਿਹੜਾ ਹੁਕਮ ਨੂੰ ਸਤ ਕਰਕੇ ਮੰਨ ਲੈਂਦੇ ਸੋ ਪ੍ਰਗਟ ਜਾਏ। ਸਾਰੀਆਂ ਜਗ੍ਹਾ ਤੇ ਸਭ ਥਾਵਾਂ ਤੇ ਪ੍ਰਗਟ ਹੋ ਜਾਂਦਾ, ਉਹਦਾ ਪ੍ਰਤਾਪ ਸਭ ਥਾਵਾਂ ਤੇ ਹੋ ਜਾਂਦਾ ਹੈ, ਸਭ ਥਾਵਾਂ ਤੇ ਜਾਣਿਆ ਜਾਂਦਾ ਹੈ। ਸਚ ਨਿਸ਼ਾਨੈ ਠਾਕ ਨਾ ਪਾਏ। ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਪ੍ਰਗਟ ਕਰਨ ਦੇ ਵਿੱਚ ਜਾਂ ਪਰਮਾਤਮਾ ਤੱਕ ਪਹੁੰਚਣ ਦੇ ਵਿੱਚ ਕੋਈ ਉਹਨਾਂ ਨੂੰ ਠਾਕ ਨਾ ਪਾਏ, ਰੋਕ ਨਹੀਂ ਪਾ ਸਕਦਾ, ਕੋਈ ਰੁਕਾਵਟ ਨਹੀਂ ਬਣ ਸਕਦਾ। ਜਿਵੇਂ ਕਿਸੇ ਨੇ ਮੰਜ਼ਿਲ ਤੇ ਪਹੁੰਚਣਾ ਹੋਵੇ, ਵਿੱਚ ਵਿਘਨਕਾਰੀ ਦੁਸ਼ਮਣ ਸਾਧ ਸੰਗਤ ਜੀ ਵਿਘਨ ਪਾਉਣ ਦਾ ਯਤਨ ਕਰਦੇ ਹੈ ਕਿ ਇਹਦੇ ਮਿੱਥੇ ਹੋਏ ਨਿਸ਼ਾਨੇ ਤੇ ਅਸੀਂ ਨਹੀਂ ਪਹੁੰਚਣ ਦੇਣਾ। ਉਹ ਦੁਸ਼ਮਣ ਬਾਰ-ਬਾਰ ਯਤਨ ਕਰਦੇ ਨੇ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪ੍ਰਾਪਤੀ ਜਿਹੜੀ ਹੈ ਨਾ, ਵਾਹਿਗੁਰੂ ਜੀ ਦੇ ਸਰੂਪ ਦੇ, ਇਹ ਜੀਵ ਦਾ ਜਗਿਆਸੂ ਦਾ ਮਿਥਿਆ ਹੋਇਆ ਨਿਸ਼ਾਨਾ ਹੈ। ਔਗਣਾ ਰੂਪੀ, ਵਿਕਾਰਾਂ ਰੂਪੀ, ਵਿਸ਼ਿਆਂ ਰੂਪੀ ਇਹ ਦੁਸ਼ਮਣ ਬਾਰ-ਬਾਰ ਯਤਨ ਕਰਦੇ ਰੁਕਾਵਟਾਂ ਪਾਉਣ ਦਾ, ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ ਹੈ, ਉਹ ਜਿੰਨੇ ਵੀ ਪੈਣ ਵਾਲੇ ਵਿਘਨ ਹੈ ਸਭ ਟਲ ਜਾਂਦੇ ਹਨ। ਔਕੜਾਂ ਬਿਪਤਾਂ ਪਰਮਾਤਮਾ ਸਭ ਦੂਰ ਕਰ ਦਿੰਦਾ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਨੇ ਸੱਚ ਨਿਸ਼ਾਨੈ ਠਾਕ ਨਾ ਪਾਏ। ਜਿਨ੍ਹਾਂ ਦੇ ਕੋਲ ਸਾਧ ਸੰਗਤ ਜੀ ਪਰਵਾਨਾ ਹੁੰਦਾ ਹੈ ਨਾ, ਕਿਸੇ ਅਫਸਰ ਨੂੰ ਮਿਲਣਾ ਹੋਵੇ, ਜਿਵੇਂ ਪਰਮਿਸ਼ਨ ਕਹਿ ਲਈਏ ਕਿ ਜਿਸ ਬੰਦੇ ਕੋਲ ਪਰਮਿਸ਼ਨ ਹੋਵੇ ਨਾ, ਪਰਮਿਸ਼ਨ ਜਿਹੜਾ ਸਾਧ ਸੰਗਤ ਜੀ ਮਿਲਣ ਦਾ ਪੱਤਰ ਹੁੰਦਾ ਹੈ, ਕਿ ਕਿਸੇ ਅਫਸਰ ਨੂੰ ਮਿਲਣਾ ਹੋਵੇ, ਉੱਚਾ ਅਹੁਦਾ ਹੋਵੇ ਤੇ ਵਿੱਚ ਬਹੁਤ ਸਾਰੇ ਸਿਪਾਹੀ ਖਲੋਤੇ ਹੁੰਦੇ ਆ, ਪਹਿਰੇਦਾਰ ਖਲੋਤੇ ਹੁੰਦੇ ਆ, ਬਾਰ-ਬਾਰ ਚੈੱਕ ਕਰਦੇ ਆ ਕਿ ਤੇਰੇ ਕੋਲ ਪਰਮਿਸ਼ਨ ਹੈਗੀ ਹੈ। ਜੇ ਤੂੰ ਅਫਸਰ ਨੂੰ ਮਿਲਣਾ, ਪਰਮਿਸ਼ਨ ਤੋਂ ਬਿਨਾਂ ਸਾਧ ਸੰਗਤ ਜੀ ਵੱਡੇ ਵੱਡੇ ਜਿਹੜੇ ਦਫ਼ਤਰ ਬਣੇ ਹੁੰਦੇ ਆ ਨਾ, ਅਹੁਦਿਆਂ ਤੇ ਲੋਕ ਬੈਠੇ ਆ, ਉਹਨਾਂ ਦੇ ਨਾਲ ਮਿਲਿਆ ਨਹੀਂ ਜਾਂਦਾ, ਪਹਿਲਾਂ ਅਪੁਆਇੰਟਮੈਂਟ ਲੈਣੀ ਪੈਂਦੀ ਹੈ, ਸਮਾਂ ਲੈਣਾ ਪੈਂਦਾ ਕਿ ਇੰਨੇ ਸਮੇਂ ਦੇ ਵਿੱਚ ਇੰਨਾ ਕੋਈ ਸਮਾਂ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ, ਉਹਨਾਂ ਦੇ ਨਾਲ ਮਿਲ ਸਕਦੇ, ਕੋਈ ਵਿਚਾਰ ਕਰ ਸਕਦੇ ਆ। ਤੇ ਮਹਾਰਾਜ ਕਹਿੰਦੇ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਰੂਪੀ ਪਰਵਾਨਾ ਹੈ, ਇਹ ਪਰਮਿਸ਼ਨ ਦੀ ਤਰ੍ਹਾਂ, ਉਹਨੂੰ ਕੋਈ ਸਾਧ ਸੰਗਤ ਦੀ ਪੁੱਛਦਾ ਨਹੀਂ ਹੈ, ਕੋਈ ਰੋਕ ਨਹੀਂ ਪਾ ਸਕਦਾ ਕਿ ਤੇਰੇ ਕੋਲ ਪਰਮਿਸ਼ਨ ਨਹੀਂ ਹੈ ਤੇ ਤੈਨੂੰ ਕੋਈ ਅਧਿਕਾਰ ਨਹੀਂ, ਤੈਨੂੰ ਕੋਈ ਹੱਕ ਨਹੀਂ ਹੈ ਰੱਬ ਦੇ ਨਾਲ ਮਿਲਣ ਦਾ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਰੂਪੀ ਪਰਮਿਸ਼ਨ ਪਰਵਾਨਾ ਜਿਹਦੇ ਕੋਲ ਹੋਵੇ, ਉਹਨੂੰ ਕੋਈ ਰੁਕਾਵਟ ਨਹੀਂ ਪਾ ਸਕਦਾ, ਕੋਈ ਨਹੀਂ ਪੁੱਛਦਾ ਉਹਨੂੰ। ਉਹ ਸੁਭਾਵਕ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲ ਲੈਂਦਾ ਹੈ। ਪੰਡਿਤ ਪੜ੍ਹੇ ਵਖਾਣਹਿ ਵੇਦ। ਜਿਹੜੇ ਸੰਸਾਰ ਦੇ ਪੰਡਿਤ ਵਿਦਵਾਨ ਲੋਕ ਹੈ, ਪੜ੍ਹੇ ਵੇਦਾਂ ਨੂੰ ਪੜ੍ਹਦੇ ਆ, ਵਖਾਣੇ ਫਿਰ ਉਚਾਰਨ ਕਰ ਕਰਕੇ ਸੁਣਾਉਂਦੇ ਹਨ, ਵੇਦਾਂ ਦਾ ਪਾਠ ਸੁਣਾਉਂਦੇ ਹਨ। ਅੰਤਰ ਵਸਤ ਨਾ ਜਾਣਹਿ ਭੇਦ। ਪਰ ਵਾਹਿਗੁਰੂ ਦੀ ਸਰੂਪ ਰੂਪੀ ਵਸਤੂ ਹਿਰਦੇ ਦੇ ਅੰਦਰ ਹੈ, ਉਹਦਾ ਭੇਦ ਨਹੀਂ ਜਾਣਨਾ ਕਰਦੇ। ਗੁਰ ਬਿਨ ਸੋਝੀ ਬੂਝ ਨਾ ਹੋਏ। ਹਿਰਦੇ ਅੰਦਰ ਪਰਮਾਤਮਾ ਦੀ ਸਰੂਪ ਰੂਪ ਵਸਤੂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹਦੀ ਸੋਝੀ ਭਾਵ ਸੋਝ ਤੇ ਜਿਹੜਾ ਬੂਝ ਗਿਆਨ ਪ੍ਰਾਪਤ ਹੋਣਾ, ਇਹ ਪੂਰੇ ਸਤਿਗੁਰਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਪਹਿਲਾਂ ਤੇ ਪਤਾ ਹੀ ਨਹੀਂ ਲੱਗਦਾ ਬੇਸਮਝ ਬੰਦੇ ਨੂੰ ਕਿ ਰੱਬ ਮੇਰੇ ਅੰਦਰ ਵਸਦਾ।
ਜੇ ਇੰਨਾ ਕੁ ਸਮਝ ਆ ਜਾਵੇ ਕਿ ਮੇਰੇ ਹਿਰਦੇ ਅੰਦਰ ਹੈ ਤੇ ਫਿਰ ਦਿਖਦਾ ਨਹੀਂ। ਮਹਾਰਾਜ ਕਹਿੰਦੇ ਉਹ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸੂਝ ਤੇ ਬੂਝ ਪ੍ਰਾਪਤ ਹੁੰਦੀ ਹੈ। ਸੂਝ ਸਮਝ ਪੈਂਦੀ ਕਿ ਮੇਰੇ ਅੰਦਰ ਹੈ, ਤੇ ਬੂਝ ਰੱਬ ਨੂੰ ਦੇਖ ਲੈਂਦਾ ਕਿ ਪ੍ਰਮਾਤਮਾ ਮੇਰੇ ਹਿਰਦੇ ਅੰਦਰ ਅਗਿਆਨ ਦੇ ਹਨੇਰੇ ਕਰਕੇ ਮੈਨੂੰ ਪ੍ਰਮਾਤਮਾ ਦੀ ਸਰੂਪ ਰੂਪੀ ਵਸਤੂ ਦਿਸਦੀ ਨਹੀਂ ਹੈ। ਫਿਰ ਸ਼ਬਦ ਦਾ ਆਸਰਾ ਲੈ ਕੇ, ਸ਼ਬਦ ਦਾ ਦੀਵਾ ਹਿਰਦੇ ਅੰਦਰ ਬਾਲ ਕੇ ਪ੍ਰਕਾਸ਼ ਕਰਕੇ ਪ੍ਰਮਾਤਮਾ ਦੀ ਸਰੂਪ ਰੂਪੀ ਵਸਤੂ ਨੂੰ ਦੇਖ ਲੈਂਦਾ ਹੈ। ਸਾਚਾ ਰਬ ਰਹਿਆ ਪ੍ਰਭ ਸੋਏ। ਫਿਰ ਸਭ ਥਾਵਾਂ ਤੇ ਨਜ਼ਰ ਆਉਂਦਾ ਹੈ ਕਿ ਸੱਚਾ ਪ੍ਰਮਾਤਮਾ ਸਭ ਥਾਵਾਂ ਤੇ ਵਿਆਪਕ ਹੈ, ਸਭ ਜੀਵਾਂ ਵਿੱਚ ਵਰਤ ਰਿਹਾ ਹੈ। ਕਿਆ ਹਉ ਆਖਾ ਆਖ ਵਖਾਣੀ। हे ਪ੍ਰਮਾਤਮਾ ਕੀ ਆਪ ਜੀ ਦੀ ਕਥਾ ਨੂੰ ਕਥਨ ਕਰੀਏ, ਮਹਾਰਾਜ ਕਿੰਨੇ ਕੁ ਆਪ ਜੀ ਦੇ ਗੁਣਾਂ ਨੂੰ ਮਹਾਰਾਜ ਆਖਣਾ ਕਰੀਏ। ਆਖ ਵਖਾਣੀ, ਆਖਣ ਵਾਲੇ ਮਹਾਰਾਜ ਆਖ ਕੇ ਸੰਸਾਰ ਤੋਂ ਚਲੇ ਗਏ ਹੈ। ਵਖਿਆਨ ਕਥਨ ਕਰਨ ਵਾਲੇ ਕਥਾਕੜ ਬੜੇ ਬੜੇ ਸੰਸਾਰ ਤੋਂ ਚਲੇ ਗਏ ਹਨ, ਪਰ ਕਿਸੇ ਤੋਂ ਵੀ ਮਹਾਰਾਜ ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਿਆ। ਤੂੰ ਆਪੇ ਜਾਣ ਹੈ ਸਰਬ ਵਿਡਾਣੀ। हे ਹੈਰਾਨੀਜਨਕ ਵਿਡਾਣੀ ਕਹੀਏ ਕਿ ਅਚਰਜ ਪ੍ਰਮਾਤਮਾ। हे ਅਕਾਲ ਪੁਰਖ ਵਾਹਿਗੁਰੂ ਜੀ, ਆਪ ਸਭ ਜੀਵਾਂ ਦੇ ਅੰਦਰ ਦੀ ਜਾਣਦੇ ਹੋ। ਕਿੰਨਾ ਕੁ ਕਿਸੇ ਮਨ ਵਿੱਚ ਭਾਵਨਾ ਹੈ ਜਾਂ ਕਿਸੇ ਨੇ ਮਨ ਵਿੱਚ ਛਲ ਕਪਟ ਧਾਰਨ ਕੀਤਾ ਹੈ। हे ਪ੍ਰਮਾਤਮਾ, ਆਪ ਜੀ ਸਭ ਦੇ ਦਿਲਾਂ ਦੀ ਜਾਣਨ ਵਾਲੇ ਹੋ। ਨਾਨਕ ਏਕੋ ਦਰ ਦੀ ਬਾਣ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ ਕਿ ਮਹਾਰਾਜ ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਨੂੰ ਕੇਵਲ ਇੱਕ ਦਰ ਸਤ ਸੰਗਤ ਰੂਪੀ ਦਰ ਦਾ ਆਸਰਾ ਹੈ। ਦੀਵਾਨ ਕਹੀਏ ਕਿ ਆਸਰਾ। ਉਹ ਗੁਰਮੁਖ ਪਿਆਰੇ ਸਤ ਸੰਗਤ ਦੇ ਆਸਰੇ ਹੀ ਆਪਣਾ ਜੀਵਨ ਨਿਰਵਾਹ ਕਰਦੇ ਹੈ ਕਿ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਵਾੜ ਦੇ ਵਿੱਚ ਵਿਕਾਰਾਂ ਰੂਪੀ ਔਗੁਣਾ ਰੂਪੀ ਜਾਨਵਰ ਆ ਕਰਕੇ ਸਾਡੇ ਸ਼ੁਭ ਗੁਣਾ ਰੂਪੀ ਖੇਤੀ ਨੂੰ ਨਹੀਂ ਖਾ ਸਕਦੇ। ਐਸੀ ਮਹਾਰਾਜ ਦੀ ਸਤ ਸੰਗਤ ਰੂਪੀ ਵਾੜ ਹੈ। ਗੁਰਮੁਖ ਸਾਚ ਤਹਾ ਗੁਦਰਾਣ। ਇਸ ਕਰਕੇ ਗੁਰਮੁਖ ਪਿਆਰੇ ਸੱਚ ਨੂੰ ਪਾਉਣ ਦੇ ਵਾਸਤੇ ਤਹਾਂ ਗੁਦਰਾਣ। ਗੁਦਰਾਣ ਕਹੀਏ ਕਿ ਗੁਜ਼ਾਰ ਕਰਦੇ ਹੈ, ਆਪਣਾ ਜੀਵਨ ਗੁਜ਼ਾਰਦੇ ਨਿਰਵਾਹ ਕਰਦੇ ਹਨ। ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜੁੜ ਕੇ ਸਤਿਗੁਰੂ ਜੀ ਦੀ ਪਿਆਰੀ ਸੰਗਤ ਦੇ ਆਸਰੇ ਗੁਰਮੁਖ ਪਿਆਰੇ ਆਪਣਾ ਜੀਵਨ ਗੁਜ਼ਾਰਦੇ ਹੈ, ਭਾਵ ਨਿਰਵਾਹ ਕਰਦੇ ਹਨ ਸੱਚ ਨੂੰ ਪਾਉਣ ਦੇ ਵਾਸਤੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੇਕਰ ਪ੍ਰਾਪਤੀ ਕਰਨੀ ਹੈ ਮਹਾਰਾਜ ਜੀ ਦੀ ਸਤ ਸੰਗਤ ਦਾ ਆਸਰਾ ਲੈ ਕੇ ਹੀ ਕੀਤੀ ਜਾ ਸਕਦੀ ਹੈ। ਐਸਾ ਗੁਰਮੁਖਾਂ ਦਾ ਨਿਸ਼ਚਾ ਹੈ। ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਓ ਮੇਲ। ਨਾਨਕ ਏਕੋ ਦਰ ਦੀ ਬਾਣ। ਗੁਰਮੁਖ ਸਾਚ ਤਹਾ ਗੁਦਰਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।